ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਜੁੜੇ ਕੌਮਾਂਤਰੀ ਮਾਮਲਿਆਂ ਦੇ ਬਾਰੇ। ਅਮਰੀਕਾ ਚੀਨ ਦੀਆਂ ਜੋ ਇਸ ਵੇਲੇ ਰਿਸ਼ਤਿਆਂ ਦੇ ਬਾਬਤ ਜੋ ਖਬਰਾਂ ਆ ਰਹੀਆਂ ਨੇ, ਕੀ ਇਹ ਖਬਰਾਂ ਇਹਨਾਂ ਰਿਸ਼ਤਿਆਂ ਨੂੰ ਮੋੜਾ ਦੇਣਗੀਆਂ? ਕਿ ਇਹਨਾਂ ਰਿਸ਼ਤਿਆਂ ਦੇ ਜੋ ਅੱਜ ਦੇ ਘਟਨਾਕ੍ਰਮ ਨੇ ਜਾਂ ਇਸ ਹਫ਼ਤੇ ਦੇ ਘਟਨਾਕ੍ਰਮ ਰਹਿਣਗੇ, ਕਿ ਉਹਨਾਂ ਘਟਨਾਕ੍ਰਮਾਂ ਤੋਂ ਬਾਅਦ ਅਮਰੀਕਾ ਚੀਨ ਦੇ ਰਿਸ਼ਤੇ ਬਿਹਤਰ ਹੋਣਗੇ? ਇੱਕ ਪ੍ਰੋ ਫਿਲਿਸਤੀਨੀਅਨਸ ਜਿਹੜੇ ਨੇ, ਫਿਲਿਸਤੀਨੀਆਂ ਦੇ ਹੱਕ ਦੇ ਵਿੱਚ ਵੇ ਬ੍ਰਿਜ ਜਿਹੜਾ ਉਹ ਸਵੇਰੇ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਸੀ, ਉਹ ਵੀ ਬੰਦ ਕੀਤਾ ਗਿਆ ਸੀ। ਉਸ ਮਾਮਲੇ ਦੇ ਵਿੱਚ 70 ਜਾਣੇ ਜਿਹੜੇ ਨੇ ਰੋਸ ਮੁਜ਼ਾਹਰਾਕਾਰੀ ਉਹ ਹਿਰਾਸਤ ਦੇ ਵਿੱਚ ਲਏ ਗਏ ਨੇ ਤੇ ਤਕਰੀਬਨ 2 ਦਰਜਨ ਦੇ ਕਰੀਬ ਜਿਹੜੀਆਂ ਕਾਰਾਂ ਨੇ ਉੱਥੋਂ ਚੁੱਕ ਲਈਆਂ ਗਈਆਂ ਨੇ। ਇਸ ਬਾਬਤ ਹੀ ਆਪਾਂ ਗੱਲਬਾਤ ਕਰਾਂਗੇ। ਨਾਲ ਜੁੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ, ਤੇ ਉਸ ਤੋਂ ਬਾਅਦ ਤੁਸੀਂ ਵੀ ਦੱਸਿਓ ਕਿ ਜੇਕਰ ਤੁਸੀਂ ਸਵੇਰੇ ਬੇ ਏਰੀਏ ਦੇ ਇਲਾਕੇ ਦੇ ਵਿੱਚ ਸੀ ਤਾਂ ਉਹ ਉੱਥੇ ਕਿਹੋ ਜਿਹਾ ਮਾਹੌਲ ਸੀ। ਇਸ ਵੇਲੇ ਤੁਸੀਂ ਬੇ ਏਰੀਏ ਦੇ ਵਿੱਚ ਵੀ ਪੰਜਾਬੀ ਰੇਡੀਓ USA ਨੂੰ ਵੱਖ-ਵੱਖ ਮਾਧਿਅਮਾਂ ਦੇ ਜ਼ਰੀਏ ਸੁਣ ਰਹੇ ਹੋ। ਰਾਜਕਰਮਵੀਰ ਸਿੰਘ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਬਿਲਕੁਲ ਜਿਹੜਾ ਆਪਾਂ ਹੁਣ ਇਸ ਮੁਲਕ ਵਿੱਚ ਪ੍ਰਵੀਨ ਜੀ ਰਹਿ ਰਹੇ ਹਾਂ, ਹਾਂਜੀ, ਇਹਦੇ ਕੌਮਾਂਤਰੀ ਪੱਧਰ ਦੇ ਉੱਤੇ ਕਿ ਬਾਕੀ ਮੁਲਕਾਂ ਦੇ ਨਾਲ ਇਹ ਕੀ ਕੁਛ ਕਰ ਰਿਹਾ ਆ, ਹਾਂਜੀ, ਕਿੱਦਾਂ ਦੇ ਇਹਨਾਂ ਦੇ ਰਿਸ਼ਤੇ ਆ, ਤਾਂ ਉਹਨੂੰ ਲੈ ਕੇ ਵੀ ਆਪਾਂ ਨੂੰ ਜ਼ਰੂਰ ਜਾਣਦੇ ਰਹਿਣਾ ਜ਼ਰੂਰੀ ਹੈ। ਬਿਲਕੁਲ, ਕੋਈ ਨਾ ਕੋਈ ਰਾਏ ਰੱਖਣੀ ਵੀ ਜ਼ਰੂਰੀ ਆ। ਹਾਂਜੀ ਹਾਂਜੀ, ਚਾਹੇ ਤੁਸੀਂ ਉਹ ਕਿਸੇ ਦੇ ਹੱਕ ਵਾਲੇ ਆ, ਚਾਹੇ ਉਸਦੇ ਜਿਹੜੇ ਉਲਟ ਵਾਲੇ ਆ, ਪਰ ਇਹ ਰਾਏ ਹੋਣੀ ਜਿਹੜੀ ਉਹ ਕਿਤੇ ਨਾ ਕਿਤੇ ਜ਼ਰੂਰੀ ਆ, ਕਿਉਂਕਿ ਇਵੈਂਚੁਅਲੀ ਇਹੀ ਫੋਰਨ ਪਾਲਿਸੀਜ਼ ਹੁੰਦੀਆਂ। ਹਾਂਜੀ, ਵੀ ਕਿੱਦਾਂ ਕੋਈ ਮੁਲਕ ਦੂਜਿਆਂ ਦੇ ਨਾਲ ਨਜਿੱਠ ਰਿਹਾ ਆ, ਉਸ ਨੂੰ ਲੈ ਕੇ। ਦੁਨੀਆ ਦੀਆਂ 2 ਸਭ ਤੋਂ ਵੱਡੀ ਇਕਨੋਮਿਕ ਪਾਵਰਸ, ਹਾਂਜੀ, ਉਹ ਆਮੋ ਸਾਹਮਣੇ ਸੀਗੀਆਂ। ਪਿਛਲੇ 1.5-2 ਸਾਲ ਤੋਂ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਖਟਾਸ ਵੱਧ ਗਈ। ਹਾਂਜੀ ਹਾਂਜੀ, ਜਦੋਂ ਆਪਾਂ ਇਹ ਦੇਖਿਆ, ਜ਼ਿਆਦਾ ਖਟਾਸ ਤਾਂ ਚਲੋ ਵੱਧਦੀ ਤਾਂ ਜਾਇਜ਼ ਹੀ ਸੀਗੀ। ਚਾਹੇ ਚਾਈਨਾ ਦੀਆਂ ਕੰਪਨੀਆਂ ਨੇ ਹਵਾਈ ਨੂੰ ਇੱਥੇ ਨਾ ਸਪੇਸ ਦੇਣੀ, ਉਹਨਾਂ ਦੀ ਜਿਹੜੀ CFO ਦੀ ਕੁੜੀ ਨੂੰ ਕੈਨੇਡਾ ਦੇ ਰਾਹੀਂ ਸ਼ਿਕੰਜੇ 'ਚ ਲੈ ਕੇ ਆਉਣਾ, ਉੱਥੇ ਉਹਨੂੰ ਗ੍ਰਿਫਤਾਰ ਕਰ ਲੈਣਾ। ਫਿਰ ਉਸ ਤੋਂ ਬਾਅਦ ਦੇ ਵਿੱਚ ਤਣਾਅ ਵੱਧਦੇ ਗਏ। ਫਿਰ ਜਦੋਂ ਨੈਂਸੀ ਪਲੋਸੀ ਤਾਈਵਾਨ ਜਾਏ, ਕਿਉਂਕਿ ਤਾਈਵਾਨ ਚਾਈਨਾ ਦੇ ਲਈ ਬਹੁਤ ਸੈਂਸਿਟਿਵ ਮੁੱਦਾ ਉਹ ਮੰਨਦੇ ਆ, ਕਹਿੰਦੇ ਵੀ ਇਹ ਤਾਂ ਸਾਡਾ ਹੀ ਹਿੱਸਾ। ਤਾਈਵਾਨ ਵਾਲੇ ਕਹਿੰਦੇ ਨਹੀਂ, ਅਸੀਂ ਵੱਖਰੇ ਆ। ਸੋ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ ਜਦੋਂ ਨੈਂਸੀ ਪਲੋਸੀ ਜਾ ਕੇ ਆਈ, ਤਾਂ ਉਦੋਂ ਫਿਰ ਰਿਸ਼ਤਿਆਂ 'ਚ ਕਹਿ ਲਓ ਵੀ ਜਿਹੜੀ ਦਰਾਰ ਆ, ਜਿਹੜੀ ਅੰਦਰ ਖਾਤੇ ਸੀਗੀ, ਪਲਸਤਰ ਦੇ ਪਿੱਛੇ ਸੀਗੀ, ਉਹ ਪਲਸਤਰ ਤੋਂ ਬਾਹਰ ਆ ਗਈ। ਉਹ ਜਿਹੜੀ ਦਰਾਰ ਜਿਹੜੀ ਉਹ ਦਿਖਣੀ ਸ਼ੁਰੂ ਹੋ ਗਈ ਵੀ ਇਹਦਾ ਕੰਮ ਹੋ ਗਿਆ ਬਹੁਤ ਜ਼ਿਆਦਾ ਖਰਾਬ। ਸਾਊਥ ਚਾਈਨਾ ਸੀ ਦਾ ਉੱਤੇ ਵੀ ਕਿਹਦਾ ਕਬਜ਼ਾ ਆ, ਕੌਣ ਉਸਦਾ ਮੇਨ ਮਾਲਕ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਆਪਾਂ ਦੇਖਿਆ ਵੀ ਇਹਨਾਂ ਦੇ ਜਿਹੜੇ ਮਿਲਟਰੀ ਕਨੈਕਸ਼ਨ ਸੀ ਇੱਕ ਦੂਜੇ ਦੇ ਨਾਲ। ਹਾਂਜੀ, ਹੁਣ ਜਦੋਂ 2 ਏਡੀਆਂ ਵੱਡੀਆਂ ਕੱਲੀਆਂ ਇਕਨੋਮਿਕ ਹੀ ਨਹੀਂ, ਮਿਲਟਰੀ ਪਾਵਰਸ, ਉਹ ਇੱਕ ਦੂਜੇ ਦੇ ਨਾਲ ਹਮੇਸ਼ਾ ਰਾਬਤਾ 'ਚ ਰਹਿੰਦੀਆਂ, ਕੰਟੈਕਟ ਦੇ ਵਿੱਚ ਰਹਿੰਦੀਆਂ, ਕਿਉਂਕਿ ਇੱਕ ਦੂਜੇ ਨੂੰ ਲੂਤੀ ਲਾਉਣ ਵਾਲੇ, ਅੱਗ ਲਾਉਣ ਵਾਲੇ ਵੀ ਬਥੇਰੇ ਆ। ਹਾਂਜੀ, ਜਦੋਂ ਇਹ ਦੂਜੇ ਦੇ ਨਾਲ ਹੌਟਲਾਈਨ ਦੇ ਉੱਤੇ ਹੁੰਦੇ ਆ, ਜੇ ਕੋਈ ਇਦਾਂ ਦਾ ਮਸਲਾ ਬਣਦਾ ਆ ਤਾਂ ਸਿੱਧੀ ਫੋਨ ਚੱਕਦੇ ਇੱਕ ਦੂਜੇ ਨੂੰ ਗੱਲ ਕਰ ਲੈਂਦੇ ਆ, ਤੇ ਫਿਰ ਉਹ ਚੀਜ਼ ਕਲੀਅਰ ਹੋ ਜਾਂਦੀ ਆ, ਜਾਂ ਇੱਕ ਤਰਫਾ ਜਿਹੜੀ ਉਹ ਗੱਲ ਦਾ ਪਤਾ ਲੱਗ ਜਾਂਦਾ ਵੀ ਉਹਨਾਂ ਨੇ ਕੀ ਕਿਹਾ, ਸਾਨੂੰ ਕੀ ਕਿਹਾ। ਹੁਣ ਕਿਉਂਕਿ ਇਹਨਾਂ ਦੀ ਆਪਸੀ ਉਸ ਟਾਈਮ ਤੋਂ ਬਾਅਦ ਜਿਹੜੀ ਹੌਟਲਾਈਨ ਆ ਜਾਂ ਸਿੱਧੀ ਕਮਿਊਨੀਕੇਸ਼ਨ ਆ ਉਹ ਠੱਪ ਹੋ ਗਈ। ਉਹ ਤੀਜੇ ਪਰਸਨ ਦੇ ਥਰੂ, ਮੇਬੀ ਯੂਰਪ ਦੇ ਕਿਸੇ ਮੁਲਕ ਦੇ ਥਰੂ ਜਾਂ ਕਿਸੇ ਹੋਰ ਦੇ ਥਰੂ, ਫਿਰ ਉਹਨਾਂ ਨੇ ਜਿਹੜੀ ਗੱਲ ਆ ਵਿਚੋਲੇ ਦੇ ਥਰੂ ਜਿਹੜੀ ਉਹ ਕਰਨੀ ਸੀਗੀ, ਉਹ ਹੋਇਆ। ਉਸ ਤੋਂ ਬਾਅਦ ਦੇ ਵਿੱਚ ਚਾਈਨਾ ਵਾਲਿਆਂ ਨੂੰ ਪਹਿਲੋਂ ਤਾਂ ਟ੍ਰੇਡ ਦੇ ਉੱਤੇ ਟਰੰਪ ਹੋਣਾ ਦੇ ਕਾਰਜਕਾਲ ਦੇ ਦੌਰਾਨ, ਇਹ ਜਿਹੜੇ ਨੈਂਸੀ ਪਲੋਸੀ ਵੀ ਜਿਹੜੇ ਗਏ, ਉਹ ਵੀ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਵੀ ਉਦਾਂ ਜਿਹੜਾ ਉਹ ਹੋਇਆ। ਤੇ ਟਰੰਪ ਹੋਣਾ ਨੇ ਜਿਹੜੇ ਟ੍ਰੇਡ ਦੇ ਉੱਤੇ ਲਾ ਦਿੱਤੇ, ਜਿਹੜੇ ਸੈਸ ਲਾ ਦਿੱਤੇ, ਉਹਦੇ ਨਾਲ ਥੋੜੇ ਟ੍ਰੇਡ ਦੇ ਰਿਲੇਸ਼ਨ ਦੇ ਵਿੱਚ ਫਰਕ ਪਿਆ। ਉਹਨਾਂ ਨੇ ਕਿਹਾ ਵੀ ਜਿਹੜਾ ਉਧਰੋਂ ਆ ਰਿਹਾ ਵੀ ਆਪਾਂ ਉਹਦੇ ਤੇ ਜ਼ਿਆਦਾ ਲਵਾਂਗੇ ਟੈਕਸ, ਤੇ ਚਾਈਨਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀਗੀ। ਫਿਰ ਥੋੜਾ ਰਿਸ਼ਤਿਆਂ 'ਚ ਉੱਥੇ ਹੋਇਆ। ਫਿਰ ਜਦੋਂ ਬਾਈਡਨ ਹੁਣੀ ਆਏ, ਇਹਨਾਂ ਨੇ ਕਿਹਾ ਵੀ ਭਾਈ ਇਹ ਤਾਂ ਸਾਡੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ, ਜਿਹੜੀ ਟੈਕਨੋਲੋਜੀ ਆ ਉਹ ਚੋਰੀ ਹੋ ਕੇ ਉੱਧਰ ਜਾ ਰਹੀ ਆ। ਉਹਨਾਂ ਨੇ ਟੈਕਨੋਲੋਜੀ ਦੇ ਉੱਤੇ ਜਿਹੜੀ ਕੰਧ ਖਿੱਚ ਦਿੱਤੀ ਵੀ ਭਾਈ ਇਹ ਤਾਂ ਆਪਾਂ ਜਾਣ ਨਹੀਂ ਦੇਣੀ। ਸੋ ਰਿਸ਼ਤੇ ਜਿਹੜੇ ਲਗਾਤਾਰ ਜਿਹੜੇ ਗਿਰਾਵਟ ਦੇ ਵੱਲ, ਖਟਾਸ ਦੇ ਵੱਲ ਨੂੰ ਜਿਹੜੇ ਉਹ ਹੋ ਗਏ। ਸਿੰਗਾਪੁਰ ਦੇ ਵਿੱਚ ਡਿਫੈਂਸ ਮੰਤਰੀਆਂ ਦੀ ਸੀਗੀ ਕੋਈ ਸਮਿਟ, ਠੀਕ ਹੈ ਜੀ। ਸਾਡੇ ਜਿਹੜੇ ਡਿਫੈਂਸ ਸਕੱਤਰ ਲੋਇਡ ਆਸਟਿਨ ਗਏ ਉਧਰ, ਜਿਹੜਾ ਸ਼ੈਂਗਫੂ ਹੁਣ ਜਿਹਨੂੰ ਕੱਢ ਦਿੱਤਾ, ਉਹਨਾਂ ਨੇ ਗ੍ਰਿਫਤਾਰ ਵੀ ਕਰ ਲਿਆ ਸੀਗਾ ਚਾਈਨਾ ਵਾਲਾ, ਉਸਨੇ ਆਪ ਮੁਲਾਕਾਤ ਕਰਨ ਤੋਂ ਨਾ ਕਰ ਦਿੱਤੀ ਵੀ ਮਿਲਟਰੀ ਦਾ ਜਿਹੜਾ ਇੰਨਾ ਪੱਧਰ ਦੇ ਉੱਤੇ ਜਿਹੜੀ ਗਿਰਾਵਟ ਆ ਉਹਨਾਂ ਦੇ ਕਨੈਕਸ਼ਨਸ ਦੇ ਵਿੱਚ ਜਿਹੜੀ ਉਹ ਆ ਚੁੱਕੀ ਸੀਗੀ। ਸੋ ਹੁਣ ਸੈਨ ਫਰਾਂਸਿਸਕੋ 'ਚ ਹੋਣੀ ਸੀ ਏਸ਼ੀਅਨ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਦੀ ਸਮਿਟ, ਜਿੱਥੇ ਉੱਤੇ ਚੀਨੀ ਜਿਹੜੇ ਰਾਸ਼ਟਰਪਤੀ ਆ
ਸਲੈਸ਼ ਡਿਕਟੇਟਰ, ਮੈਂ ਕਿਉਂ ਕਿਹਾ ਡਿਕਟੇਟਰ ਇਹ ਵੀ ਆਪਾਂ ਦੱਸਦੇ ਹਾਂ, ਹਨਾ, ਹਾਂਜੀ ਹਾਂਜੀ ਵੀ ਉਹਨਾਂ ਨੇ ਆਉਣਾ ਸੀਗਾ ਉੱਥੇ। ਹਮ, ਸਮਿਟ ਜਿਹੜੀ ਉਹ ਕੀਤੀ ਗਈ, ਜੀ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਤੇ ਜਿਹੜੀ ਆ ਸ਼ੀ ਜਿਨਪਿੰਗ ਦੀ, ਹਮ, ਬਹੁਤ ਜ਼ਿਆਦੀਆਂ ਆਸਾਂ ਉਮੀਦਾਂ ਦੇ ਨਾਲ ਇਹ ਜਿਹੜੀ ਸਮਿਟ ਹੋਈ। ਕੀ ਉਸ ਦੇ ਵਿੱਚੋਂ ਨਿਕਲਿਆ, ਕੀ ਕੌਣ ਕੀ ਚਾਹ ਰਿਹਾ ਸੀਗਾ, ਉਸ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਪਰ ਇਹ ਸਾਰਾ ਕੁਝ ਏਪਕ ਦੀ ਸਮਿਟ ਦੇ ਇਰਦ ਗਿਰਦ ਜਿਹੜਾ ਆ ਸੈਨ ਫਰਾਂਸਿਸਕੋ ਦੇ ਵਿੱਚ ਇਹ ਘੁੰਮਿਆ, ਤੇ ਕੌਮਾਂਤਰੀ ਪੱਧਰ ਦੇ ਉੱਤੇ ਹਰ ਇੱਕ ਦੀ ਜਿਹੜੀ ਨਜ਼ਰ ਸੀਗੀ ਵੀ ਦੋ ਜਿਹੜੇ ਇਸ ਟਾਈਮ ਟੌਪ ਦੇ ਜਿਹੜੇ ਮੁਲਕ ਆ ਉਹਨਾਂ ਦੇ ਲੀਡਰਸ ਦੀ ਆਪਸ 'ਚ ਜਿਹੜੀ ਉਹ ਗੱਲਬਾਤ ਹੋਈ ਆ, ਉਸ ਨੂੰ ਲੈ ਕੇ ਜਿਹੜਾ ਆ ਉਹ ਕੀ ਬਣ ਰਿਹਾ, ਕਿਉਂਕਿ ਸਾਲ ਤੋਂ ਵੱਧ ਹੋ ਗਿਆ ਸੀ ਇਹ ਆਮੋ ਸਾਹਮਣੇ ਨਹੀਂ ਸੀ ਹੋਏ ਦੋਨੋਂ ਜਿਹੜੇ ਲੀਡਰ। ਕਹਿ ਲਓ ਵੀ ਆਪਣੇ ਵਿੱਚੋਂ ਜਿਹੜੇ ਉੱਚ ਕੋਟੀ ਦੇ ਅਧਿਕਾਰੀ ਘੱਲਦੇ ਰਹੇ, ਕਦੀ ਬਲਿੰਕਨ ਹੁਣੀ ਉੱਧਰ ਚਲੇ ਗਏ, ਕਦੀ ਉਹਨਾਂ ਦਾ ਡਿਫੈਂਸ ਮਿਨਿਸਟਰ ਇੱਧਰ ਆ ਗਿਆ, ਕਦੀ ਫੋਰਨ ਮਿਨਿਸਟਰ ਆ ਗਿਆ, ਕਦੀ ਇਕਨੋਮਿਕ ਐਡਵਾਈਜ਼ਰ ਉੱਧਰ ਚਲੇ ਗਏ। ਅਫੀਸ਼ੀਅਲਸ ਪੱਧਰ ਤੇ ਸੀਗਾ ਉਹ ਕਹਿ ਸਕਦੇ ਵੀ ਜ਼ਮੀਨ ਤੈਅ ਕੀਤੀ ਜਾ ਰਹੀ ਸੀ, ਜ਼ਮੀਨ ਬੰਨੀ ਜਾ ਰਹੀ ਸੀ ਵੀ ਇਹਨਾਂ ਦੀ ਹੁਣ ਸਮਿਟ ਤਾਂ ਹੋਣੀ ਆ, ਕਰਾਈਏ ਵੀ, ਕਿਉਂਕਿ ਦੋਨੋਂ ਹੀ ਮੁਲਕ ਇੱਕ ਦੂਜੇ ਦੇ ਨਾਲ ਰੁੱਸ ਕੇ ਆ ਉਹ ਨਹੀਂ ਰਹਿ ਸਕਦੇ। ਜੀ ਦੋਨਾਂ ਦਾ ਤਾਲਮੇਲ ਹੋਣਾ, ਜਿੰਨਾ ਉਥਲ ਪੁਥਲ ਦੁਨੀਆ ਦੇ ਵਿੱਚ ਇਸ ਟਾਈਮ ਚੱਲ ਰਹੀ ਆ, ਉਸ ਨੂੰ ਲੈ ਕੇ ਚਾਹੁੰਦੇ ਸੀਗੇ ਅੰਦਰ ਖਾਤੇ ਵੀ ਭਾਈ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਮਝੌਤੇ ਵੀ ਹੋਣ। ਕੀ ਖਟਿਆ ਕੀ ਖਵਾਇਆ, ਉਸ ਦੇ ਉੱਤੇ ਆਪਾਂ ਫਿਰ ਚਰਚਾ ਹੁਣ ਕਰਦੇ ਜੀ ਬਿਲਕੁਲ ਚਰਚਾ ਕਰਦੇ ਹਾਂ। ਪਰ ਤੁਸੀਂ ਇਹ ਦੇਖੋ ਕਿ ਦੋਨੇ ਜਿਹੜੀਆਂ ਪਾਵਰਸ ਨੇ ਆਪਣੇ ਆਪ ਨੂੰ ਕਲੇਮ ਕਰਦੀਆਂ ਨੇ ਕਿ ਇਕਨੋਮਿਕ ਮਾਮਲੇ ਦੇ ਵਿੱਚ, ਚਾਹੇ ਕੂਟਨੀਤੀ ਦੇ ਲਿਹਾਜ਼ ਦੇ ਨਾਲ, ਅਸਲ ਦੇ ਵਿੱਚ ਅਮਰੀਕਾ ਦੀ ਜਿਹੜੀ ਸਿਰਦਰਦੀ ਉਹ ਚੀਨ ਦਾ ਲਗਾਤਾਰ ਵਿਸਥਾਰ ਕਰਨਾ ਹੈ। ਦੱਖਣੀ ਅਫਰੀਕਾ ਤੱਕ ਚੀਨ ਚਲਾ ਗਿਆ, ਔਰ ਏਸ਼ੀਆ ਦੇ ਕਈ ਦੇਸ਼ ਉਹਨੇ ਕਰਜ਼ਾਈ ਕਰ ਰੱਖੇ ਆ, ਸ਼੍ਰੀਲੰਕਾ ਤੋਂ ਲੈ ਕੇ ਪਾਕਿਸਤਾਨ ਤੱਕ, ਔਰ ਕਈ ਅਹਿਮ ਥਾਵਾਂ ਤੇ ਉਹਦਾ ਦਬਦਬਾ, ਔਰ ਇਹ ਦਬਦਬੇ ਤੋਂ ਆਪਾਂ ਭੱਜ ਨਹੀਂ ਸਕਦੇ। ਬੇਸ਼ੱਕ ਉਹਨੇ ਏਸ਼ੀਆ ਤੋਂ ਬਾਹਰ ਹਾਲੇ ਯੂਰਪ ਵੱਲ ਨੂੰ ਵਧਣਾ ਸ਼ੁਰੂ ਕੀਤਾ, ਪਰ ਅਮਰੀਕਾ ਕਿਉਂਕਿ ਅਹਿਮੀਅਤ ਜਾਣਦਾ ਹੈ ਕਿ ਜੇਕਰ ਯੂਰਪ ਵੱਲ ਨੂੰ ਚੀਨ ਵੱਧਦਾ ਤਾਂ ਮੁਸ਼ਕਲਾਂ ਘਟਣ ਦੀ ਬਜਾਏ ਹੋਰ ਵਧਣਗੀਆਂ। ਦੋ ਚੀਜ਼ਾਂ ਨੇ ਅਮਰੀਕਾ ਦੀ ਜਿਹੜੀ ਕੌਮਾਂਤਰੀ ਪੋਲਿਟਿਕਸ ਦੇ ਵਿੱਚ ਭੂਮਿਕਾ ਜਾਂ ਉਹਦਾ ਰੁਤਬਾ ਕੀ ਹੈ, ਇਹ ਤੈਅ ਕੀਤੀ ਹੈ। ਪਹਿਲਾਂ ਤਾਂ ਰੂਸ ਯੂਕਰੇਨ ਜੰਗ ਕਰਕੇ ਉਹਦੇ ਵਿੱਚ ਵੀ ਅਮਰੀਕਾ ਦਾ ਜੋ ਸੀਗਾ, ਕਹਿ ਲਈਏ ਕਿ ਸਟੈਂਡ, ਉਸ ਮਾਮਲੇ ਦੇ ਵਿੱਚ ਇੱਥੋਂ ਬੇਸ਼ੱਕ ਲੋਕ ਕਹਿੰਦੇ ਰਹੇ ਭਾਈ ਇੱਥੇ ਤਾਂ ਅਸੀਂ ਮਹਿੰਗਾਈ ਦੀ ਮਾਰ ਚੱਲ ਰਹੀ, ਤੁਸੀਂ ਉੱਥੇ ਸਹਾਇਤਾ ਦੇ ਰਹੇ ਹੋ। ਦੂਜੀ ਗੱਲ ਇਹ ਹੈ ਕਿ ਇਜ਼ਰਾਈਲ ਹਮਾਸ ਕਰਕੇ ਦੋਨਾਂ, ਜੋ ਵਿਸ਼ਵ ਦੇ ਇਸ ਟਾਈਮ ਦੋ ਹੀ ਟਕਰਾਅ ਵੱਡੇ ਆ, ਦੋਨਾਂ ਟਕਰਾਵਾਂ ਦੇ ਮਾਮਲੇ ਦੇ ਵਿੱਚ ਅਮਰੀਕਾ ਦੀ ਜੋ ਵੀ ਕਦਮ ਨੇ ਉਹਨਾਂ ਨੂੰ ਬੜੀ ਦੇਖਿਆ ਜਾਂਦਾ ਗੌਰ ਦੇ ਨਾਲ ਕਿ ਅਮਰੀਕਾ ਕੀ ਕਰ ਰਿਹਾ। ਅਮਰੀਕੀ ਵਿਦੇਸ਼ ਮੰਤਰੀ ਦਾ ਹੀ ਕਹਿਣਾ, ਅਮਰੀਕੀ ਸਟੇਟ ਸੈਕਟਰੀ ਦਾ ਹੀ ਕਹਿਣਾ, ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਹੀ ਕਹਿਣਾ। ਤਾਂ ਇਹ ਜਿਵੇਂ ਤੁਸੀਂ ਦੱਸ ਕੇ ਹਟਿਆ ਵੀ ਗੱਲਬਾਤ ਅਹਿਮ ਆ, ਪਰ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਇਹਨਾਂ ਦੇ ਜਿਹੜੇ ਐਂਟਨੀ ਬਲਿੰਕਨ ਨੇ ਉਹ ਗਏ ਸੀਗੇ ਮਈ ਜੂਨ ਦੇ ਮਹੀਨਿਆਂ ਦੇ ਵਿੱਚ ਚੀਨ ਦੇ ਵਿੱਚ ਜੀ। 5 ਸਾਲਾਂ ਦੇ ਵਿੱਚ ਚੀਨ ਦੇ ਵਿੱਚ ਕਿਸੇ ਵੀ ਅਮਰੀਕੀ ਮੰਤਰੀ ਦਾ ਇਹ ਦੌਰਾ ਸੀਗਾ, ਵੱਡੇ ਮੰਤਰੀ ਦਾ ਵੱਡੇ ਮੰਤਰੀ ਦਾ ਦੌਰਾ ਕਹਿ ਸਕਦੇ ਜਿਵੇਂ ਪੰਜਾਬੀ ਆਸਾਨ ਭਾਸ਼ਾ ਦੇ ਵਿੱਚ। ਤਾਂ ਉਹ ਪਹਿਲਾ ਚੀਨ ਦਾ ਦੌਰਾ ਸੀਗਾ 5 ਸਾਲਾਂ ਦੇ ਵਿੱਚ। ਤੇ ਕਿਉਂਕਿ ਜਿਵੇਂ ਆਪਾਂ ਤਾਈਵਾਨ ਦੀ ਗੱਲ ਕਰਕੇ ਹਟਿਆ, ਉਸ ਤੋਂ ਬਾਅਦ ਕਈ ਮਾਮਲੇ ਅਜਿਹੇ ਸਨ ਜਿੱਥੇ ਇਹ ਤਣਾਅ ਬਣਿਆ ਹੋਇਆ ਸੀਗਾ। ਇਹ ਮੰਨਿਆ ਜਾਂਦਾ ਸਿੱਧੇ ਤੌਰ ਤੇ ਕਿ ਜਿਹੜਾ ਕੈਨੇਡਾ ਦੇ ਵਿੱਚ ਆਪਾਂ ਚੀਨੀ ਇੰਟਰਫੇਰੈਂਸ ਦੀ ਗੱਲ ਦੇਖਦੇ ਹਾਂ, ਉਹਨਾਂ ਦੀ ਪੋਲਿਟਿਕਸ ਦੇ ਵਿੱਚ ਜੀ ਲਿਬਰਲ ਦੇ ਜਿਹੜੇ ਜਿੱਤੇ ਨੇ ਬੰਦੇ, ਜਿੱਥੇ ਕਿਹਾ ਜਾਂਦਾ ਕਿ ਚੀਨ ਨੇ ਆਪਣੀ ਇਨਫਲੂਐਂਸ ਕਰਕੇ ਜਿਤਾਏ ਨੇ, ਉੱਥੇ ਵੀ ਇਹ ਮੰਨਿਆ ਜਾਂਦਾ ਕਿ ਕਿਤੇ ਨਾ ਕਿਤੇ ਕੈਨੇਡਾ ਦੇ ਜਿਹੜੇ ਐਲੀਗੇਸ਼ਨਸ ਨੇ, ਜਿਹੜੇ ਦੋਸ਼ ਨੇ, ਉਹਨਾਂ ਪਿੱਛੇ ਅਮਰੀਕੀ ਸਪੋਰਟ ਹੈ। ਜੀ ਜੀ ਬਿਲਕੁਲ। ਹੋ ਸਕਦਾ ਹੈ ਵੀ ਇਹਦੇ ਵਿੱਚ ਐਨਡੀਪੀ ਵਾਲਿਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਉਹ ਕਿਹਾ, ਉਹ ਕਹਿੰਦੇ ਵੀ ਪਬਲਿਕ ਇਨਕੁਆਇਰੀ ਉੱਤੇ ਹੋਣੀ ਚਾਹੀਦੀ ਆ। ਹੁਣ ਜੇ ਆਪਾਂ ਇੱਥੇ ਵਾਲੀ ਦੀ ਆਪਾਂ ਗੱਲ ਜਿਹੜੀ ਉਹ ਕਰੀਏ ਪ੍ਰਵੀਨ ਜੀ, ਵੀ ਇੱਥੇ ਕਿਸ ਤਰੀਕੇ ਦੇ ਨਾਲ ਦੇਖਿਆ ਗਿਆ ਵੀ ਹੈ ਕੀ ਹੋਇਆ ਕੀ। ਜੀ 4 ਘੰਟੇ ਸਮਿਟ ਚੱਲੀ ਜੀ, ਆਪਸ ਦੇ ਵਿੱਚ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਰੋਟੀ ਪਾਣੀ ਵੀ ਖਾਧਾ, ਟਹਿਲੇ ਵੀ, ਗੱਲਾਂ ਵੀ ਕੀਤੀਆਂ। ਫਿਰ ਬਾਅਦ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹ ਹੋਈ ਕੱਲੀ ਬਾਈਡਨ ਹੋਣਾ ਦੀ। ਜੀ ਜਿਹੜੀ ਪ੍ਰੈਸ ਨੂੰ ਸੰਬੋਧਿਤ ਹੋਏ ਜਿਹੜੇ ਆ ਉਹ ਕੱਲੇ ਪ੍ਰੈਜ਼ੀਡੈਂਟ ਬਾਈਡਨ ਸੀਗੇ। ਸ਼ੀ ਜਿਨਪਿੰਗ ਮੋਦੀ ਹੁਣਾਂ ਵਾਂਗੂ ਉਹ ਵੀ ਕੋਈ ਬਹੁਤੀ ਪ੍ਰੈਸ ਨੂੰ ਚੰਗਾ ਤਾਂ ਸਮਝਦੇ ਨਹੀਂ, ਕਿਉਂਕਿ ਸਵਾਲ ਹੋ ਜਾਣੇ ਆ, ਸਾਹਮਣਾ ਕਿੱਥੋਂ ਹੋਣਾ, ਕਿਉਂਕਿ ਮਸਲੇ ਜਿਹੜੇ ਆ ਬਹੁਤ ਉਹਨਾਂ ਦੇ ਨਾਲ ਪੁੱਠੇ ਸਿੱਧੇ ਜਿਹੜੇ ਉਹ ਜੁੜਦੇ ਆ। ਸੋ ਉਹਦੇ ਕਰਕੇ ਕੱਲੇ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ ਕੀਤੀ। ਪਹਿਲੋਂ ਤਾਂ ਗੱਲ ਕਰੀਏ ਵੀ ਉੱਥੇ ਹੋਇਆ ਕੀ। ਜਿਹੜੇ 4 ਘੰਟੇ ਜਿਹੜੀ ਇਹਨਾਂ ਦੀ ਮੀਟਿੰਗ ਜਿਹੜੀ ਉਹ ਚੱਲੀ ਆ, ਜਿਹੜੀ ਟਾਈਮ ਆ ਦੁਨੀਆ ਦੀ ਟੌਪ ਦਾ ਮੈਗਜ਼ੀਨ ਆ, ਜਿਹੜਾ ਪਰਸਨ ਆਫ ਦਾ ਈਅਰ ਇਹ ਬਹੁਤ ਕੱਢਦੇ ਆ, ਹਰ ਮਹੀਨੇ ਉਹਨਾਂ ਦੀ ਜਿਹੜੀ ਮਾਸਿਕ ਜਿਹੜੀ ਉਹ ਮੈਗਜ਼ੀਨ ਕੱਢੀ ਜਾਂਦੀ ਆ, ਉਹਨਾਂ ਦੀ ਹੈਡਲਾਈਨ ਕਾਫੀ ਕੁਛ ਜਿਹੜੀ ਉਹ ਦੱਸਦੀ ਆ। ਉਹ ਕਹਿੰਦੇ ਮਾਮੂਲੀ ਜਿਹੇ ਐਗਰੀਮੈਂਟ ਹੋਏ, ਮੋਡੈਸਟ ਐਗਰੀਮੈਂਟਸ। ਦੋ ਟੌਪ ਦੇ ਲੀਡਰ, ਵੱਡੇ ਲੀਡਰ ਜਿਹੜੇ ਉਹ ਮਿਲੇ ਆ, ਪਰ ਰਿਜ਼ਲਟ ਕੀ ਨਿਕਲਿਆ? ਬਹੁਤ ਹੀ ਮੋਡੈਸਟ, ਬਹੁਤ ਹੀ ਮਾਮੂਲੀ ਜਿਹੜੇ ਐਗਰੀਮੈਂਟ ਆ। ਇੱਕ ਜਿਹੜਾ
ਅਮਰੀਕਾ ਤੇ ਚੀਨ ਨੇ ਜਿਹੜੇ ਦੋ ਮੁੱਖ ਚੀਜ਼ਾਂ ਦੇ ਉੱਤੇ ਜਿਹੜੀ ਗੱਲ ਕੀਤੀ, ਕਹਿ ਸਕਦੇ ਆ ਵੀ ਉਹਨਾਂ ਨੇ ਆਪਸ ਦੇ ਵਿੱਚ ਸਹਿਮਤੀ ਜਿਹੜੀ ਉਹ ਬਣਾਈ। ਉਹ ਹੁਣ ਕਿੰਨਾ ਚਿਰ ਰਹਿੰਦੀ ਉਹ ਵੱਖਰੀ ਗੱਲ ਆ। ਹਾਂਜੀ ਹਾਂਜੀ ਜੋ ਬਾਅਦ ਦੇ ਵਿੱਚ ਉੱਥੇ ਹੋਇਆ ਉਹ ਆਪਾਂ ਤੁਹਾਨੂੰ ਦੱਸਦੇ ਹਾਂ। ਸੋ ਉੱਥੇ ਮੋਡਸਟ ਐਗਰੀਮੈਂਟ ਇਹ ਸੀਗਾ ਵੀ ਹਾਂ ਜੀ, ਅਸੀਂ ਆਪਣੀ ਜਿਹੜੀ ਕਮਿਊਨੀਕੇਸ਼ਨ ਆ, ਗੱਲਬਾਤ ਆ ਦੋਨਾਂ ਮਿਲਟਰੀਆਂ ਦੀ, ਉਸ ਨੂੰ ਕਰਨ ਜਾ ਰਹੇ ਹਾਂ ਬਹਾਲ। ਜੀ ਜੋ ਕਿ ਇਹ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਵੀ ਪਹਿਲੋਂ ਜਿਹੜਾ ਉਹ ਕਿਹਾ ਸੀਗਾ ਵੀ ਇਹ ਬਹੁਤ ਜ਼ਰੂਰੀ ਆ। ਕਮਿਊਨੀਕੇਸ਼ਨ ਕੀ ਆ, ਇੱਕ ਦੂਜੇ ਦੇ ਨਾਲ ਗੱਲਬਾਤ ਹੋਵੇ ਤਾਂ ਇਹ ਚੰਗੀ ਗੱਲ ਜਿਹੜੀ ਆ ਉਹ ਮੰਨੀ ਜਿਹੜੀ ਹੋ ਜਾਊਗੀ। ਜੀ ਜੀ ਸੋ ਉਹ ਜਿਹੜੀ ਚੀਜ਼ ਹੋਈ। ਦੂਜੀ ਜਿਹੜੀ ਇਹਨਾਂ ਨੇ ਫੈਂਟਨਲ ਦੇ ਮਾਮਲੇ ਦੇ ਵਿੱਚ, ਠੀਕ ਹੈ ਕਿਉਂਕਿ ਚੀਨ ਉੱਤੇ ਹਮੇਸ਼ਾ ਇਹ ਦੋਸ਼ ਲੱਗਦੇ ਰਹੇ ਆ ਪ੍ਰਵੀਨ ਜੀ ਵੀ ਬਹੁਤ ਸਾਰੇ ਜਿਹੜੇ ਫੈਂਟਨਲ ਦੇ ਸਮਗਲਰ ਤੇ ਪ੍ਰੋਡਿਊਸਰ ਆ, ਉਹ ਚੀਨ ਤੋਂ ਰਾ ਮਟੀਰੀਅਲ ਲੈਂਦੇ, ਕੈਮੀਕਲਸ ਉੱਥੋਂ ਮਿਲਦਾ ਆ। ਜੀ ਜੀ ਤੇ ਅਮਰੀਕਾ ਦੇ ਵਿੱਚ ਉਸਨੇ ਇਸ ਟਾਈਮ ਪੂਰੀ ਤਰ੍ਹਾਂ ਬਦਹਾਲੀ ਜਿਹੜੀ ਆ ਉਹ ਫੈਲਾਈ ਹੋਈ ਆ। ਸੋ ਉਸ ਦੇ ਕਰਕੇ ਉਹ ਕਹਿੰਦੇ ਵੀ ਅਸੀਂ ਸਾਂਝੇ ਤੌਰ ਦੇ ਉੱਤੇ ਇਸ ਨੂੰ ਜਿਹੜੀ ਉਹ ਗੱਲ ਕਰਾਂਗੇ। ਜਿਹੜੇ ਸ਼ੀ ਜਿਨਪਿੰਗ ਆ, ਉਹਨਾਂ ਨੇ ਜਦੋਂ ਗੱਲਬਾਤ ਕਰ ਰਹੇ ਸੀਗੇ, ਓਬਵੀਅਸਲੀ ਪ੍ਰੈਸ ਆਲੇ ਦੁਆਲੇ ਚੌਂਚ ਫੇਰੇ ਸੀਗੇ, ਉਹਨਾਂ ਨੇ ਵਿੱਚ ਗੱਲ ਕੀ ਵੀ ਨਾ ਤਾਂ ਅਸੀਂ ਦੇਖੋ ਚਾਹੁੰਦੇ ਹਾਂ ਕੋਲਡ ਵਾਰ, ਠੀਕ ਹੈ, ਨਾ ਹੀ ਚਾਹੁੰਦੇ ਅਸੀਂ ਹੌਟ ਵਾਰ। ਸੋ ਇਹ ਜਿਹੜੀ ਇਸ ਟਾਈਮ ਓਵਰਆਲ ਦੁਨੀਆ ਦੀ ਇਕਨੋਮਿਕ ਸਥਿਤੀ ਬਣੀ ਪਈ ਆ, ਹਾਂਜੀ ਹਾਂਜੀ ਕਿਸੇ ਵੀ ਮੁਲਕ ਦੇ ਲਈ ਇਹ ਇਸ ਟਾਈਮ ਗਵਾਰਾ ਨਹੀਂ ਆ ਵੀ ਭਾਈ ਉਹ ਆਪਣੀ ਮਨੀ ਜਾਂ ਐਨਰਜੀ ਆ ਇਸ ਪਾਸੇ ਵੱਲ ਨੂੰ ਸਪੈਂਡ ਕਰੇ। ਸੋ ਚੀਨ ਨੇ ਤੇ ਕਰ ਦਿੱਤਾ ਕਲੀਅਰ ਵੀ ਭਾਈ ਅਸੀਂ ਲੜਨਾ ਤਾਂ ਨਹੀਂ ਚਾਹੁੰਦੇ ਹੈਗੇ। ਜੀ 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 ਇਹ ਕਿੰਨਾ ਚਿਰ ਜਿਹੜੀ ਉਹ ਗੱਲ ਰਹਿਣ ਵਾਲੀ ਆ, ਕਿਉਂਕਿ ਜਿਹੜੇ ਸ਼ੀ ਜਿਨਪਿੰਗ ਆ ਨਾ, ਇਹ ਮੰਨੇ ਜਾਂਦੇ ਗੁੱਸੇਖੋਰ ਬਹੁਤ ਆ। ਹਾਂਜੀ ਹਾਂਜੀ ਜਦੋਂ ਦਿਲ ਤੇ ਉਹਨਾਂ ਦੇ ਗੱਲ ਬਹੁਤ ਜਿਹੜੀ ਉਹ ਲਾਉਂਦੇ ਆ। ਉੱਥੇ ਜਿਹੜਾ ਇੱਥੇ ਅਮਰੀਕਾ 'ਚ ਇੱਕ ਕਾਰਟੂਨ ਆ ਵਿਨੀ ਦ ਪੂ, ਉਹ ਅਕਸਰ ਉਹਦੇ ਨਾਂ ਦੀ ਜਿਹੜੀ ਮੀਮਸ ਜਿਹੜੀਆਂ ਆ ਉਸ ਨੂੰ ਬਣਾ ਦਿੱਤੀਆਂ ਜਾਂਦੀਆਂ ਸ਼ੀ ਜਿਨਪਿੰਗ ਦੀਆਂ, ਤੇ ਉਹ ਜਿਹੜੀਆਂ ਉੱਥੇ ਕਰਦੇ ਆ ਸ਼ੇਅਰ ਤੇ ਉਹਨਾਂ ਨੂੰ ਕਰ ਲੈਂਦੇ ਆ ਅੰਦਰ। ਹਾਂਜੀ, ਇਹ ਉੱਥੇ ਅਕਸਰ ਜਿਹੜਾ ਆ ਉਹ ਆਪਾਂ ਦੇਖਿਆ ਗਿਆ ਆ। ਸੋ ਇਹ ਇਹਨਾਂ ਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਹੋਈਆਂ ਆ, ਸੋ ਮਿਲਟਰੀ ਤੇ ਪਰਸਨਲ ਕਮਿਊਨੀਕੇਸ਼ਨ ਉਹ ਬਹਾਲ ਕੀਤੇ ਆ। ਪੈਂਟਾਗਨ ਨੇ ਇਸ ਕਦਮ ਦਾ ਸਵਾਗਤ ਜਿਹੜਾ ਉਹ ਕੀਤਾ ਆ, ਕਹਿੰਦੇ ਵੀ ਆਪਸ ਦੇ ਵਿੱਚ ਕੌਨਫਲਿਕਟ ਇਸ ਤੋਂ ਪਹਿਲਾਂ ਵੱਧ ਜਾਵੇ, ਓਪਨ ਲਾਈਨਸ ਆਫ ਕਮਿਊਨੀਕੇਸ਼ਨ ਦੋਨਾਂ ਮਿਲਟਰੀ ਦੇ ਵਿੱਚ ਹੋਣੀਆਂ ਉਹ ਅਸੈਂਸ਼ੀਅਲ ਆ, ਤੇ ਮਿਸਅੰਡਰਸਟੈਂਡਿੰਗ ਤੋਂ ਜਿਹੜਾ ਆ ਉਹ ਬਚਾਅ ਹੁੰਦਾ ਆ। ਫਿਰ ਜਿਹੜੀ ਗੱਲ ਆਉਂਦੀ ਆ ਤਾਈਵਾਨ ਦੀ, ਤਾਈਵਾਨ ਦੇ ਉੱਤੇ ਚਾਈਨਾ ਕਹਿੰਦਾ ਵੀ ਇਹ ਤਾਂ ਸਾਡਾ ਹੀ ਆ। ਹਾਂਜੀ, ਵੀ ਇਹ ਕਹਿੰਦੇ ਵੀ ਕਾਫੀ ਇੱਕ ਜਿਹੜਾ ਆਈਲੈਂਡ ਆ ਤਾਈਵਾਨ ਦਾ, ਜਿਹੜਾ ਟਾਪੂ ਆ, ਉਹ ਡਿਸਕਸ਼ਨ ਦਾ ਇੱਕ ਮੁੱਖ ਕੇਂਦਰ ਬਿੰਦੂ ਜਿਹੜਾ ਆ ਉਹ ਇਸ ਦੇ ਵਿੱਚ ਜਿਹੜਾ ਹੋ ਰਿਹਾ ਆ। ਬੀਜਿੰਗ ਕਹਿੰਦਾ ਵੀ ਉਹ ਸੈਲਫ ਰੂਲਡ ਡੈਮੋਕ੍ਰੇਸੀ ਜਿਹੜੀ ਉਹ ਹੈਗੀ ਆ, ਪਰ ਉਹਨਾਂ ਨੇ ਇਹ ਵੀ ਨਾਲ ਕਿਹਾ ਵੀ ਭਾਈ ਜੇ ਲੋੜ ਪਈ ਤਾਂ ਅਸੀਂ ਧੱਕੇ ਦੇ ਨਾਲ ਵੀ ਖਿੱਚ ਵੀ ਸਕਦੇ ਆ, ਵੀ ਉਹ ਤੇ ਕੰਟਰੋਲ ਕਰਨ ਦੇ ਲਈ ਜਿਹੜਾ ਯੂਜ਼ ਆਫ ਫੋਰਸ ਆ ਉਹਨਾਂ ਨੇ ਰੂਲ ਆਊਟ ਇਸ ਦੇ ਵਿੱਚ ਨਹੀਂ ਕੀਤਾ ਹੈਗਾ। ਯੂਐਸ ਨੇ ਜਿਹੜਾ ਉਸ ਪਾਸੇ ਆਪਣਾ ਡਿਪਲੋਮੈਟਿਕ ਰਿਲੇਸ਼ਨ ਬੀਜਿੰਗ ਦੇ ਨਾਲ ਬਰਕਰਾਰ ਰੱਖਣ ਦੇ ਲਈ ਜਿਹੜੀ ਸਟ੍ਰੈਟੇਜਿਕ ਐਂਬੀਗਿਊਟੀ ਹੁੰਦੀ ਹੈ ਨਾ, ਵੀ ਜਿੱਦਾਂ ਹੈਗਾ ਆ ਸਟੇਟਸ ਕੋ, ਜਿਉਂਦਾ ਤਿਉਂ ਉਦਾਂ ਜਿੱਦਾਂ ਆ, ਠੀਕ ਆ ਜੀ, ਜੋ ਤੁਸੀਂ ਕਹਿਣਾ ਕਹੀ ਜਾਓ, ਅਸੀਂ ਅੰਦਰ ਖਾਤੇ ਆ ਮੰਨਦੇ ਆ। ਉਹਨਾਂ ਨੂੰ ਮੂੰਹ ਤੇ ਕਹੀ ਵੀ ਜਾਣਾ ਵੀ ਦੈਟਸ ਓਕੇ, ਠੀਕ ਆ, ਚੱਕਰ ਕੋਈ ਨਹੀਂ, ਪਰ ਉਹ ਚੀਜ਼ ਆ। ਪਰ ਸ਼ੀ ਜਿਨਪਿੰਗ ਨੇ ਕਲੀਅਰ ਕੀਤਾ ਇੱਕ ਵਾਰੀ ਫੇਰ ਆ ਕੇ ਵੀ ਭਾਈ ਇਹ ਜਿਹੜਾ ਟਾਪੂ ਆ ਚਾਈਨਾ ਦਾ ਹੀ ਹਿੱਸਾ ਹੈਗਾ ਆ। ਜੀ ਜੀ, ਤੇ ਤਾਈਵਾਨ ਦੇ ਬਾਰੇ ਪਹਿਲੋਂ ਬਿਆਨ ਅਮਰੀਕਾ ਦੇ ਇਹੀ ਆਉਂਦੇ ਰਹੇ ਆ ਵੀ ਭਾਈ ਅਸੀਂ ਤਾਈਵਾਨ ਦੇ ਨਾਲ ਆ, ਇਸ ਨੂੰ ਅਸੀਂ ਅਲੱਗ ਤੋਂ ਇੱਕ ਹਿਸਾਬ ਦੇ ਨਾਲ ਦਰਜਾ ਜਿਹੜਾ ਆ ਉਹ ਦੇ ਰਹੇ ਆ। ਤੇ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਆ ਤੇ ਸ਼ੀ ਜਿਨਪਿੰਗ ਆ, ਉਹਨਾਂ ਨੇ ਜਿਹੜਾ ਬਾਈਡਨ ਹੋਣਾ ਨੂੰ ਜਿਹੜਾ ਉਹ ਕਿਹਾ ਆ ਵੀ ਭਾਈ ਅਸੀਂ ਤਾਈਵਾਨ ਨੂੰ ਤੁਸੀਂ ਆਰਮ ਕਰਨਾ ਉਹ ਬੰਦ ਕਰੋ, ਤੇ ਜਿਹੜਾ ਚਾਈਨਾ ਦਾ ਇੱਕ ਪੀਸਫੁਲ ਰੀਯੂਨੀਫਿਕੇਸ਼ਨ, ਕਿ ਆਪਸ ਚ ਜਿਹੜਾ ਮਿਲਾਉਣ ਦਾ ਅਸੀਂ ਸ਼ਾਂਤੀਪੂਰਵਕ ਕੰਮ ਕਰ ਰਹੇ ਆ, ਉਸ ਦੀ ਸਪੋਰਟ ਕਰੋ। ਅਮਰੀਕਾ ਇਸ ਦੇ ਉੱਤੇ ਤਾਂ ਮੈਨੂੰ ਨਹੀਂ ਲੱਗਦਾ ਵੀ ਹਾਲ ਦੀ ਘੜੀ ਜਿਹੜਾ ਹੈ ਉਸ ਨੂੰ ਮੰਨ ਰਿਹਾ ਹੋਊਗਾ। ਦੇਖੋ, ਕਈ ਲੋਕ ਨਾ ਆਪਣੇ ਵਿਚਾਰਧਾਰਕ ਤੌਰ ਤੇ ਚੀਨ ਦੇ ਨਾਲ ਹੈ, ਮਤਲਬ ਉਹਨਾਂ ਦੀ ਆਈਡੀਓਲੋਜੀ ਉਹ ਹੈ ਜਿਹੜਾ ਚੀਨ ਦੇ ਵਿੱਚ ਜੋ ਰੂਲਿੰਗ ਪਾਰਟੀ ਆ ਉਹਨੂੰ ਲੈ ਕੇ ਆ, ਪਰ ਬਾਵਜੂਦ ਇਸ ਦੇ ਕੋਈ ਵੀ ਚੀਨ ਨੂੰ ਆਪਣੀ ਪਹਿਲੀ ਪਸੰਦ ਨਹੀਂ ਮੰਨਦਾ। ਹੁਣ ਅਮਰੀਕਾ ਹੀ ਆ, ਹਾਂਜੀ। ਚਲ ਖੈਰ, ਮੈਂ ਕਿਉਂਕਿ ਕਮਿਊਨਿਸਟ ਪਾਰਟੀ ਦੇ ਇੱਕ ਲੀਡਰ ਨੇ ਨਾ ਜੂਨ ਦੇ ਮਹੀਨੇ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ, ਉਹ ਕਹਿੰਦੇ ਕਿ ਗੱਲਬਾਤ ਲਈ ਅਸੀਂ ਬੂਹੇ ਖੁੱਲੇ ਰੱਖੇ ਆ, ਪਰ ਚੋਣ ਅਮਰੀਕਾ ਨੇ ਕਰਨੀ ਹੈ ਵੀ ਉਹਨੇ ਗੱਲਬਾਤ ਕਰਨੀ ਹੈ ਜਾਂ ਉਹ ਟਕਰਾ ਚਾਹੁੰਦਾ, ਪਰ ਇਸ ਦੇ ਬਾਵਜੂਦ ਕਹਿੰਦੇ ਉਸ ਤੋਂ ਬਾਅਦ ਇੱਕ ਕਮਿਊਨਿਸਟੀ ਉੱਥੋਂ ਦੇ ਜਿਹੜੇ ਆਪਣੇ ਪੰਜਾਬੀ ਦੇ ਇੱਕ ਰਾਈਟਰ ਨੇ, ਉਹਨਾਂ ਨੇ ਇਹ ਗੱਲ ਲਿਖੀ ਸੰਪਾਦਕੀ ਦੇ ਵਿੱਚ। ਉਹ ਕਹਿੰਦੇ ਕਿ ਇਹਦੇ ਬਾਵਜੂਦ ਚੀਨ ਖੁਦ ਇਹ ਗੱਲ ਸਮਝਦਾ ਕਿ ਅਮਰੀਕਾ ਦੇ ਨਾਲ ਜਿਹੜੇ ਸਾਡੇ ਵਪਾਰਕ ਸੰਬੰਧ ਆ ਉਹ ਚੀਨ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਆ। ਸੋ ਚੀਨ ਇਸ ਵੇਲੇ ਇੱਕ ਅਜਿਹੀ ਸਥਿਤੀ ਦੇ ਵਿੱਚ ਆ ਜਿਹੜਾ ਆਪਣੇ ਆਪ 'ਚ ਸਿਮਟੀ ਹੋਈ ਕੋਈ ਆਰਥਿਕ ਤਾਕਤ ਨਹੀਂ, ਸਗੋਂ ਉਹਦੀ ਜਿਹੜੀ
ਆਰਥਿਕ ਤਾਕਤ ਆ ਜਾਂ ਉਹਦੀ ਜਿਹੜੀ ਆਰਥਿਕਤਾ ਵਾ ਉਹ ਦੂਜੇ ਦੇਸ਼ਾਂ ਦੇ ਨਾਲ ਉਹਦੇ ਸੰਬੰਧ ਕਿਹੋ ਜਿਹੇ ਆ, ਉਹਦੇ ਨਾਲ ਕਿਤੇ ਜ਼ਿਆਦਾ ਜੁੜੀ ਹੈ। ਜਿਹੜੀ ਉਹਦੀ ਆਪਣੀ ਇੰਡੀਪੈਂਡੈਂਟ ਇੱਕ ਆਰਥਿਕਤਾ, ਉਸ ਚੀਜ਼ ਦੇ ਨਾਲੋਂ ਵੀ ਜ਼ਿਆਦਾ ਵੀ। ਦੂਜੀ ਗੱਲ ਇਹ ਹੈ ਕਿ ਹੁਣ ਜਿਵੇਂ ਤੁਸੀਂ ਗੱਲ ਕਰਕੇ ਹਟੇ ਵੀ ਕੋਈ ਵੀ ਦੁਨੀਆ ਦੇ ਵਿੱਚ, ਵਿਸ਼ਵ ਦੇ ਵਿੱਚ ਮਾਹੌਲ ਇਹੋ ਜਿਹਾ ਸਾਰੇ ਮੁੱਦਿਆਂ ਨੂੰ ਲੈ ਕੇ ਕਿ ਕੋਈ ਵੀ ਦੇਸ਼ ਟਕਰਾ ਨਹੀਂ ਚਾਹੁੰਦਾ। ਚੀਨ ਵੀ ਸੇਮ ਇਸੇ ਥਿਊਰੀ ਦੇ ਉੱਤੇ ਹੀ ਕੰਮ ਕਰ ਰਿਹਾ, ਪਰ ਕਹਿੰਦੇ ਆ ਕਿ ਉਹ ਤਾਈਵਾਨ ਦੇ ਮਾਮਲੇ ਦੇ ਵਿੱਚ ਕਬਜ਼ਾ ਕਰਨ ਦੀ ਉਹਨੂੰ ਕਾਹਲ ਵੀ ਨਹੀਂ ਹੈ, ਸਟੇਟਸ ਵੀ ਜਿਉਂ ਦਾ ਤਿਉਂ ਰੱਖਣਾ ਚਾਹੁੰਦਾ। ਪਰ ਕਿਉਂਕਿ ਉੱਥੋਂ ਦੇ ਅੰਦਰਲੇ ਜਿਹੜੇ ਲੋਕ ਨੇ ਚੀਨ ਦੇ ਜਾਂ ਉਹਨਾਂ ਦੇ ਸਿਆਸਤਦਾਨ ਨੇ, ਉਹ ਮੰਨਦੇ ਨੇ ਕਿ ਹਾਂਗਕਾਂਗ ਵਾਂਗੂ ਇਹਨਾਂ ਨੂੰ ਸਾਡੇ ਕੋਲੇ ਕਿਤੇ ਨਾ ਕਿਤੇ ਆਉਣਾ ਹੀ ਪੈਣਾ। ਹਾਂਗਕਾਂਗ 'ਚ ਕਿੰਨੇ ਪ੍ਰੋਟੈਸਟ ਹੋਏ ਸੀ। ਹਾਂਜੀ ਬਿਲਕੁਲ। ਬਾਅਦ 'ਚ ਇਵੈਂਚੁਅਲੀ ਜਿਹੜੇ ਮੱਧਮ ਪੈ ਜਾਂਦੇ, ਹਾਂ ਮੱਧਮ ਪੈ ਜਾਂਦੇ, ਜਿਹੜੇ ਮੁਜ਼ਾਹਰਾਕਾਰੀ ਉਹ ਵੀ ਇਵੈਂਚੁਅਲੀ ਥੱਕ ਜਾਂਦੇ ਆ। ਜੀ ਜੀ, ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਵੀ ਇਦਾਂ ਹੀ ਹੁੰਦੀਆਂ ਏਦਾਂ ਹੀ ਹੁੰਦੀਆਂ। ਹਾਂਜੀ ਜੀ ਬਿਲਕੁਲ। ਪਰ ਇਸ ਟਾਈਮ ਜਿਹੜੀ ਬਾਟਮ ਲਾਈਨ ਆ ਜਾਂ ਜਿਹੜੀ ਇੱਕ ਲਾਈਨ ਆ ਉਹ ਇਹ ਹੈ ਕਿ ਅਮਰੀਕਾ ਤੇ ਚੀਨ ਦੇ ਜੇ ਆਪਸੀ ਰਿਸ਼ਤੇ ਸਥਿਰ ਨੇ ਤਾਂ ਵਿਸ਼ਵ ਦੀ ਆਰਥਿਕਤਾ ਵੀ ਸਥਿਰ ਆ, ਨਹੀਂ ਤਾਂ ਡਾਵਾਡੋਲੀ ਹੈ। ਸੋ ਇਕਨੋਮਿਕ ਤੌਰ ਤੇ ਵੀ ਇਹਨਾਂ ਨੇ ਆਪਸ 'ਚ ਜਿਹੜੀ ਉਹ ਗੱਲਬਾਤ ਕੀਤੀ ਆ। ਜੀ ਜੀ। ਚੀਨ ਨੇ ਮੁੱਦਾ ਜਿਹੜਾ ਚੱਕਿਆ ਵੀ ਭਾਈ ਤੁਸੀਂ ਸਾਡੇ ਵੱਲ ਟੈਕਨੋਲੋਜੀ ਨਹੀਂ ਆਉਣ ਦਿੰਦੇ। ਹਾਂਜੀ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਇਹ ਤਾਂ ਬਈ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਵੀ ਤੁਹਾਡੇ ਹੁੰਦੀ ਹੈ ਇੰਟੈਲੈਕਚੁਅਲ ਜਿਹੜੀ ਆ ਟੈਕਨੋਲੋਜੀ ਦੀ ਪ੍ਰੋਪਰਟੀ ਦੀ ਜਿਹੜੀ ਆ ਚੋਰੀ, ਤੁਸੀਂ ਇੱਥੋਂ ਚੱਕ ਕੇ ਉੱਥੇ ਕਾਪੀਆਂ ਜਿਹੜੀਆਂ ਉਹ ਘੜਨ ਦੇ ਵਿੱਚ ਲੱਗ ਜਾਂਦੇ ਆ। ਪਰ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੇ ਕਿਹਾ ਵੀ ਜਿਹੜਾ US ਤੇ ਚਾਈਨਾ ਦਾ ਰਿਲੇਸ਼ਨਸ਼ਿਪ ਆ, ਇਹ ਕਹਿੰਦੇ ਵੀ ਬੜਾ ਇੰਪੋਰਟੈਂਟ ਆ, ਬਾਈਲੈਟਰਲ ਆ। ਦੋਨਾਂ ਮੁਲਕਾਂ ਦੇ ਲਈ ਜਿਹੜਾ ਰਿਲੇਸ਼ਨਸ਼ਿਪ ਆ ਦੁਨੀਆ ਦੇ ਵਿੱਚ ਦੋਨਾਂ ਮੁਲਕਾਂ ਦਾ ਬਹੁਤ ਅਹਿਮ ਆ, ਤੇ ਕਹਿੰਦੇ ਵੀ ਸਾਡੇ ਮੋਢਿਆਂ ਤੇ ਜ਼ਿੰਮੇਵਾਰੀਆਂ ਬਹੁਤ ਨੇ। ਜੀ ਜੀ ਜੀ। ਸੋ ਕਹਿੰਦੇ ਵੀ ਅਸੀਂ ਇੱਕ ਦੂਜੇ ਨੂੰ ਪਿੱਠ ਨਹੀਂ ਦਿਖਾ ਸਕਦੇ। ਇਹ ਇਦਾਂ ਆ ਵੀ ਮਿਲਣਾ ਵੀ ਚਾਹੁੰਦੇ ਆ ਤੇ ਆਪਣਾ ਜ਼ੋਰ ਵੀ ਰੱਖਣਾ ਚਾਹੁੰਦੇ ਆ। ਦੋਨੋਂ ਹੀ ਜਿਹੜੇ ਮੁਲਕ ਆ ਉਹ ਇਸ ਪਾਸੇ ਵੱਲ ਨੂੰ। ਚਾਈਨਾ ਦੀ ਜਿਹੜੀ ਜ਼ੀਰੋ ਕੋਵਿਡ ਪਾਲਿਸੀ ਆ, ਉਸਨੇ ਉਹਦਾ ਆਪਣਾ ਹੀ ਲੱਕ ਤੋੜਤਾ। ਹਾਂ ਬਿਲਕੁਲ। ਜਿੱਥੋਂ ਚੱਲਿਆ ਕੋਵਿਡ, ਜਿੱਥੋਂ ਚੱਲਿਆ ਇਵੈਂਚੁਅਲੀ ਇਹੀ ਮੰਨਿਆ ਜਾਂਦਾ ਵੀ ਉੱਥੇ ਵੁਹਾਨ ਲੈਬ ਵਾਲਾ ਜਿਹੜਾ ਆ, ਉਸ ਪੈਂਡੇਮਿਕ ਨੇ ਦੁਨੀਆ ਦਾ ਲੱਕ ਤਾਂ ਤੋੜਿਆ। ਪਰ ਜਿਹੜੀ ਚੀਨ ਨੇ ਜਿਹੜੀ ਆਪਣੀ ਬਹੁਤ ਹੀ ਸਟ੍ਰਿਕਟ ਜ਼ੀਰੋ ਕੋਵਿਡ ਪਾਲਿਸੀ ਜਿਹੜੀ ਉਹ ਰੱਖੀ ਸੀ, ਸ਼ਹਿਰਾਂ ਦੇ ਸ਼ਹਿਰ, ਲੱਖਾਂ ਦੇ ਲੱਖਾਂ ਲੋਕਾਂ ਨੂੰ ਜਿਹੜਾ ਉਹ ਇੱਕ ਹਿਸਾਬ ਨਾਲ ਤਾੜੀ ਰੱਖਿਆ, ਬੰਦਕ ਹੀ ਬਣਾ ਕੇ ਰੱਖ ਲਿਆ ਵੀ ਉਸ ਤਰੀਕੇ ਦੇ ਨਾਲ ਆ। ਹੁਣ ਜਦੋਂ ਤੋਂ ਯੂਕਰੇਨ ਦੀ ਵਾਰ ਸ਼ੁਰੂ ਹੋਈ ਆ, ਯੂਕਰੇਨ ਦੇ ਨਾਲ ਚੀਨ ਨੇ ਜਿਹੜਾ ਰੂਸ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ, ਹੁਣ ਅਮਰੀਕਾ ਨਹੀਂ ਚਾਹੁੰਦਾ ਵੀ ਜਿਹੜੇ ਹਥਿਆਰ ਆ ਉਹ ਰੂਸ ਤੱਕ ਜਾਣ। ਚੀਨ ਦੇ ਵੀ ਕਿਸੇ ਦੇ ਵੀ ਜਿਹੜੇ ਉਹ ਨਾ ਜਾਣ, ਇਸ ਲਈ ਉਹਨੂੰ ਨਾਰਥ ਕੋਰੀਆ ਤੋਂ ਹਥਿਆਰ ਲੈਣੇ ਪੈ ਰਹੇ ਆ। ਤੇ ਪਰ ਉਹਨਾਂ ਨੇ ਸੈਂਕਸ਼ਨਸ ਲਾਈਆਂ, ਜਿੱਦਾਂ ਵੀ, ਚਾਹੇ ਤੇਲ ਦੇ ਮਾਮਲਿਆਂ 'ਚ ਹੋਵੇ, ਚਾਹੇ ਦੂਜੇ ਤਰੀਕੇ ਦੇ ਨਾਲ ਮਦਦ ਜਿਨ੍ਹਾਂ ਨੇ ਰੂਸ ਦੀ ਕੀਤੀ, ਉਹ 'ਚ ਚੀਨ ਵੀ ਸ਼ਾਮਲ ਸੀਗਾ, ਕਿਉਂਕਿ ਚੀਨ ਹਮਦਰਦ ਆ ਰੂਸ ਦਾ ਇਸ ਚੀਜ਼ ਦੇ ਵਿੱਚ। ਸੋ US ਕੰਟਰੋਲ ਕਰ ਰਿਹਾ ਸੈਂਸਿਟਿਵ ਇਕਵਿਪਮੈਂਟ ਨੂੰ, ਤੇ ਉਹਦੀਆਂ ਸੈਂਕਸ਼ਨਸ ਲੱਗੀਆਂ ਆ, ਚੀਨ ਨੂੰ ਉਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ। ਸੋ ਕਹਿੰਦੇ ਵੀ ਜੇ ਚਾਈਨਾ ਦੀ ਟੈਕਨੋਲੋਜੀ ਦੀ ਪ੍ਰੋਗਰੈਸ ਨੂੰ, ਜੋ ਉਹਦੇ ਵਿੱਚ ਵੱਧ ਰਹੇ ਆ, ਜੇ ਉਸ ਨੂੰ ਤੁਸੀਂ ਰੋਕਦੇ ਆ ਤਾਂ ਕਹਿੰਦੇ ਵੀ ਚਾਈਨਾ ਦੇ ਵਿੱਚ ਫਿਰ ਹਾਈ ਕੁਆਲਿਟੀ ਡਿਵੈਲਪਮੈਂਟ ਨਹੀਂ ਹੋ ਸਕਦੀ। ਇਹ ਚਾਈਨਾ ਦੇ ਜਿਹੜੇ ਸ਼ੀ ਜਿਨਪਿੰਗ ਆ ਉਹ ਕਹਿੰਦੇ ਹੋਏ ਜਿਹੜੇ ਉਹ ਇਸ ਦੇ ਵਿੱਚ ਨਜ਼ਰ ਆਏ ਆ, ਤੇ ਉਹ ਕਹਿੰਦੇ ਵੀ ਤੁਸੀਂ ਚੀਨੀ ਲੋਕਾਂ ਨੂੰ ਉਹਨਾਂ ਦੇ ਇਸ ਡਿਵੈਲਪਮੈਂਟ ਤੋਂ ਰੋਕ ਰਹੇ ਆ, ਵੀ ਤੁਸੀਂ ਸਾਨੂੰ ਜਿਹੜਾ ਇਸ ਚੀਜ਼ ਦੇ ਵਿੱਚ ਰੋਕ ਰਹੇ ਆ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਾਈਂਡ ਆਫ ਕਹਿ ਲਓ ਵੀ ਮਿਹਨਤੀ ਕੀਤੀ ਵੀ ਭਾਈ ਟੈਕਨੋਲੋਜੀ ਨੂੰ ਆ ਲੈਣ ਦਿਓ ਇੱਧਰਲੇ ਪਾਸੇ, ਵੀ ਤੁਸੀਂ ਸਾਨੂੰ ਜਿਹੜਾ ਆ ਉਹ ਕਰੋ। ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਵੀ ਗੱਲਬਾਤ ਕੀਤੀ। ਇਸੇ ਦਰਮਿਆਨ ਜਿਹੜੀ ਕਲਾਈਮੇਟ ਵਾਲੀ ਗੱਲ ਆ ਉਹ ਵੀ ਉਹਨਾਂ ਨੇ ਕੀਤੀ, ਕਿਉਂਕਿ ਜਦੋਂ ਪੈਰਿਸ ਅਕੋਰਡ ਦੀ ਡੀਲ ਹੋਈ ਸੀਗੀ ਉਸ ਟਾਈਮ ਓਬਾਮਾ ਸੀਗੇ, ਫਿਰ ਜਦੋਂ ਟਰੰਪ ਹੁਣੀ ਆਏ ਉਹਨਾਂ ਨੇ ਉਸ ਤੋਂ ਵਾਪਸ ਲੈ ਲਿਆ। ਉਹਨਾਂ ਨੇ ਕਿਹਾ ਵੀ ਭਾਈ ਅਸੀਂ ਨਹੀਂ ਪੈਸੇ ਦਿੰਦੇ, ਨਹੀਂ, ਉਹਨਾਂ ਨੇ ਕਿਹਾ ਵੀ ਭਾਈ ਚੀਨ ਵਰਗੇ ਮੁਲਕ ਉਹ ਤਾਂ ਇੰਨੀ ਜ਼ਿਆਦਾ ਪੋਲਿਊਸ਼ਨ ਫੈਲਾਉਂਦੇ ਆ, ਉਹਨਾਂ ਤੋਂ ਤੁਸੀਂ ਘੱਟ ਪੈਸੇ ਲੈਂਦੇ ਆ, ਇੰਡੀਆ ਵਰਗਿਆਂ ਤੋਂ ਘੱਟ ਲੈਂਦੇ ਆ, ਡਿਵੈਲਪਿੰਗ ਕੰਟਰੀਜ਼ ਤੋਂ ਤੁਸੀਂ ਘੱਟ ਲੈ ਰਹੇ ਆ, ਤੇ ਸਾਡੇ ਤੋਂ ਤੁਸੀਂ ਜ਼ਿਆਦਾ ਮੰਗਦੇ ਆ। ਸੋ ਅਸੀਂ ਤਾਂ ਭਾਈ ਇਸ ਤੋਂ ਜਿਹੜਾ ਹੋ ਰਹੇ ਆ ਜਿਹੜੇ ਉਹ ਬਾਹਰ। ਪਰ ਕਲਾਈਮੇਟ ਚੇਂਜ ਦੀ ਰਿਐਲਿਟੀ ਨੂੰ ਦੇਖਦੇ ਹੋਏ ਇਹਨਾਂ ਦੋਨਾਂ ਸਿਆਸਤਦਾਨਾਂ ਨੇ ਜਿਹੜੀ ਇਸ ਦੇ ਉੱਤੇ ਵੀ ਜਿਹੜੀ ਆਪਣੀ ਰਾਏ ਆ ਉਹ ਸਾਂਝੀ ਜਿਹੜੀ ਉਹ ਕੀਤੀ ਆ। ਸੋ ਹੁਣ ਦੇਖੋ ਕੀ ਹੁੰਦਾ ਆ। AI ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਭਾਈ ਲੋਕਾਂ ਨੂੰ ਜਿਹੜਾ ਬਚਾਉਣਾ, AI ਦੀਆਂ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਜਿਹੜੀਆਂ ਪ੍ਰੈਕਟਿਸਿਸ ਆ ਉਸ ਤੋਂ ਕਿੱਦਾਂ ਲੋਕਾਂ ਨੂੰ ਬਚਾਇਆ ਜਾਵੇ, ਇਸ ਲਈ ਵੀ ਅਸੀਂ ਆਪਸ ਦੇ ਵਿੱਚ ਮਿਲ ਕੇ ਜਿਹੜੇ ਆ
ਉਹ ਕੰਮ ਕਰ ਸਕਦੇ ਆ, ਜਾਂ ਦੋਨਾਂ ਨੇ ਇਹ ਕਹਿ ਸਕਦੇ ਵੀ ਚਿੰਤਾਵਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ, ਸਾਂਝੀਆਂ ਵੀ ਕੀਤੀਆਂ ਸਾਂਝੀਆਂ ਆ ਸਾਡੀਆਂ ਚਿੰਤਾਵਾਂ, ਵੀ ਹਾਂਜੀ ਇਹਦੇ ਨਾਲ ਡੀਸਟੇਬਲਾਈਜ਼ ਤੇ ਬੜਾ ਡੇਂਜਰਸ ਜਿਹੜੀ ਚੀਜ਼ ਆ ਉਹ ਹੋ ਸਕਦੀ ਹੈਗੀ ਆ। ਪਰ ਕਹਿੰਦੇ ਵੀ ਮਿਊਚੁਅਲ ਡੈਕਲੇਰੇਸ਼ਨ ਤੋਂ ਇਹ ਦੋਨੋਂ ਅਜੇ ਭਰੇ ਰਹੇ ਹਾਂਜੀ AI ਦੇ ਮਾਮਲੇ ਦੇ ਵਿੱਚ। ਜੀ ਮਤਲਬ ਹਲੇ ਇਹਨਾਂ ਨੂੰ ਵੀ ਲੱਗਦਾ ਨਹੀਂਗਾ ਕਿ ਆਪਾਂ ਇੱਕ ਥਾਂ ਤੇ ਖੜ ਕੇ AI ਨੂੰ ਜੇ ਰੱਦ ਕਰ ਦਈਏ ਤੇ ਜਾਂ ਇਹਦੇ ਵਿਰੁੱਧ। ਨਹੀਂ ਦੇਖੋ ਜੀ, ਦੋਨਾਂ ਮੁਲਕਾਂ ਨੇ ਵਰਤਣਾ, ਹਾਂਜੀ ਬਿਲਕੁਲ ਠੀਕ ਹੈ ਨਾ, ਹੂੰ ਸਿਆਸਤ ਦੋਨਾਂ ਹੀ ਮੁਲਕਾਂ ਦੇ ਵਿੱਚ ਆ। ਹੂੰ AI ਇੱਕ ਅਜਿਹਾ ਟੂਲ ਆ ਜੀ ਜਿਹਦੇ ਨਾਲ ਬਿਜ਼ਨੈਸਿਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਸਕਦਾ ਆ, ਹਾਂਜੀ ਤੇ ਕਈ ਜਿਹੜੇ ਲੋਕ ਇਸ ਨੂੰ ਖਤਰਨਾਕ ਮੰਨਦੇ ਆ। ਹੂੰ ਇਹ ਦੋਨੋਂ ਉਹਨਾਂ ਚੋਂ ਇੱਕ ਨੇ, ਪਰ ਹੂੰ ਦੋਨੋਂ ਕੋਈ ਸਾਂਝੇ ਤੌਰ ਦੇ ਉੱਤੇ ਇਕੱਠਾ ਬਿਆਨ ਜਾਂ ਉਹ ਇਸ ਦੇ ਉੱਤੇ ਕੋਈ ਐਗਰੀਮੈਂਟ ਕਰਨ ਨੂੰ ਅਜੇ ਰਾਜੀ ਨਹੀਂ ਆ, ਕਿਉਂਕਿ ਦੋਨੋਂ ਇਹ ਚਾਹੁੰਦੇ ਵੀ ਇਸ ਨਵੀਂ ਟੈਕਨੋਲੋਜੀ ਨੂੰ ਆਪਾਂ ਮੁਲਕ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਤੇ ਕਿੱਦਾਂ ਬਿਹਤਰੀ ਦੇ ਨਾਲ ਜਿਹੜਾ ਹੋਰ ਵਰਤ ਸਕਦੇ ਆ। ਜੀ ਸੋ ਉਹ ਅੱਖ ਦੇ ਨਾਲ ਵੀ ਜਿਹੜਾ ਚੱਲ ਰਿਹਾ, ਇਸ ਲਈ ਦੋਨਾਂ ਨੇ ਇਸ ਤੋਂ ਕਹਿ ਲਓ ਵੀ ਕੰਨ ਕਤਰਾਏ ਆ ਵੀ ਕੋਈ ਮਿਊਚੁਅਲ ਅੰਡਰਸਟੈਂਡਿੰਗ ਜਿਹੜੀ ਹੈ ਦਿਖਾਉਣ ਤੋਂ ਜਾਂ ਡੈਕਲੇਰੇਸ਼ਨ ਇਸ ਦੇ ਉੱਤੇ ਕਰਨ ਤੋਂ ਇਹਨਾਂ ਨੇ ਕਿਨਾਰਾ ਕੀਤਾ ਹੈ। ਜੀ ਅਮਰੀਕਾ ਬਾਰੇ ਵੀ ਕਿਹਾ ਜਾਂਦਾ ਨਾ ਕਿ ਅਮਰੀਕਾ ਚੀਨ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਨੂੰ ਅਣਡਿੱਠ ਕੀਤੇ ਜਾਣ ਦੇ ਸੰਬੰਧੀ ਰੌਲਾ ਤਾਂ ਜ਼ਰੂਰ ਪਾਉਂਦਾ, ਪਰ ਇਸ ਮਾਮਲੇ ਦੇ ਵਿੱਚ ਕਦੇ ਸਬੰਧਾਂ ਦੇ ਵਿੱਚ ਡਿੱਕਾ ਨਹੀਂ ਬਣ ਦਿੱਤਾ ਜਾਂਦਾ। ਮਤਲਬ ਜਿੱਥੇ ਇਹ ਲੱਗਦਾ ਕਿ ਇੱਥੋਂ ਜਿਹੜਾ ਉਹ ਫਾਇਦਾ ਹੋਣਾ ਹੈ ਜਾਂ ਆਹ ਪੁਆਇੰਟ ਕੂਟਨੀਤੀ ਇਸ ਚੀਜ਼ ਨੂੰ ਸੂਟ ਕਰਦੀ ਹੈ, ਤਾਂ ਉੱਥੇ ਉਹ ਕਹਿ ਦਿੰਦਾ ਕਿ ਚਲੋ ਇੰਨਾ ਕੁ ਠੀਕ ਆ। ਪਰ ਜੇ ਬਾਂਹ ਮਰੋੜਨੀ ਹੁੰਦੀ ਉਹ ਰੌਲਾ ਪਾ ਲਈਦਾ ਆ, ਉੱਥੇ ਰੌਲੇ ਪਾ ਲਈਦੇ ਆ। ਇਹ ਕੂਟਨੀਤੀ ਸਾਰੇ ਮੁਲਕਾਂ ਦੀ ਇਦਾਂ ਹੀ ਚੱਲ ਰਹੀ ਆ ਹਾਂ ਵੀ ਜਦੋਂ ਕਿਸੇ ਦੀ ਬਾਂਹ ਮਰੋੜਨੀ ਆ ਉਹ ਇਸ਼ੂ ਨੂੰ ਚੱਕ ਲਓ, ਤੇ ਜਦੋਂ ਉਹਨਾਂ ਦਾ ਕੰਮ ਪੂਰਾ ਹੋ ਜਾਵੇ ਫਿਰ ਹਾਂਜੀ ਕੋਈ ਨਹੀਂ ਜੀ ਹੁਣ ਉਹ ਮੰਨ ਗਏ ਆ ਤੇ ਕਰਾਂਗੇ ਜੀ ਕੰਮ। ਹਾਂਜੀ ਪਰ ਇਹ ਜਿਹੜਾ ਰਾਜਕਰਮਵੀਰ ਸਿੰਘ ਜੀ, ਇੱਕ ਹੋਰ ਚੀਜ਼ ਤੇ ਆਪਾਂ ਥੋੜੀ ਜਿਹੀ ਚਰਚਾ ਕਰਦੇ ਚੱਲਦੇ ਹਾਂ ਕਿ ਜਿਹੜਾ ਦੇਸ਼ਾਂ ਦੇ ਵਿੱਚ ਆਰਥਿਕ ਮਜਬੂਰੀਆਂ ਨੂੰ ਲੈ ਕੇ ਜਾਂ ਆਰਥਿਕਤਾ ਨੂੰ ਹੀ ਲੈ ਕੇ ਤਾਣੇ ਬੁਣੇ ਜਾ ਰਹੇ ਨੇ, ਕਿਤੇ ਨਾ ਕਿਤੇ ਇਹਦੇ ਪਿੱਛੇ ਵੀ ਥਿਊਰੀ ਦਿੱਤੀ ਜਾਂਦੀ ਹੈ ਕਿ ਇਹਦਾ ਜਿਹੜਾ ਲਾਹਾ ਵਾ ਜ਼ਿਆਦਾਤਰ ਉਹ ਕਾਰਪੋਰੇਟਸ ਲੋਕਾਂ ਨੂੰ ਹੀ ਮਿਲਦਾ, ਚਾਹੇ ਉਹ ਉਸ ਦੇਸ਼ ਦੇ ਹੋਣ ਤੇ ਚਾਹੇ ਉਸ ਦੇਸ਼ ਦੇ ਹੋਣ। ਨਹੀਂ ਇਹ ਬਿਲਕੁਲ ਇਸ ਦੇ ਉੱਤੇ ਆਪਾਂ ਗੱਲ ਕਰਾਂਗੇ, ਕਿਉਂਕਿ ਸ਼ੀ ਜਿਨਪਿੰਗ ਨੇ ਬੜੇ ਟੌਪ ਦੇ ਜਿਹੜੇ ਇਕਨੋਮਿਕ ਲੀਡਰਾਂ ਦੇ ਨਾਲ ਗੱਲਬਾਤ ਕਰਨੀ ਆ, ਉਹਦੀ ਵਿਸ਼ੇਸ਼ ਸਮਿਟ ਜਿਹੜੀ ਆ ਉਹ ਉਹਨਾਂ ਦੇ ਨਾਲ ਹੋਣੀ ਆ। ਸੋ ਇਹ ਇਸ਼ੂ ਉਸ ਦੇ ਨਾਲ ਕਿਤੇ ਨਾ ਕਿਤੇ ਜੁੜਿਆ। ਗੱਲਬਾਤ ਆਪਾਂ ਏਦਾਂ ਜਾਰੀ ਰੱਖਾਂਗੇ। ਤੁਸੀਂ ਸਰੋਤਿਓ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ ਜਾਂ ਆਪਣੇ ਤੁਸੀਂ ਕਮੈਂਟ ਕਰ ਸਕਦੇ ਆ। ਤੁਸੀਂ ਕੀ ਸੋਚਦੇ ਆ US ਦੇ ਤੇ ਚਾਈਨਾ ਦੇ ਪ੍ਰੈਜ਼ੀਡੈਂਟਸ ਦੀ ਆਪਸੀ ਮੁਲਾਕਾਤ ਨੇ ਨਾਲ ਇਹਨਾਂ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਨਜ਼ਰ ਆਊਗਾ? ਕੀ ਚੰਗਾ ਕੀਤਾ ਇਹਨਾਂ ਨੇ ਗੱਲਬਾਤ ਕਰਕੇ, ਜਾਂ ਕੋਈ ਫਾਇਦਾ ਨਹੀਂ ਸੀਗਾ, ਕੋਈ ਫਾਇਦਾ ਹੋਊਗਾ, ਜਾਂ ਇਹ ਗੱਲ ਬਸ ਆਈ ਗਈ ਜਿਹੜੀ ਹੋਗੀ? ਜ਼ਰੂਰ ਆਪਣੇ ਵਿਚਾਰ ਤੁਸੀਂ ਸਾਂਝੇ ਕਰੋ। ਨੰਬਰ 408272 ਦੇ ਉੱਤੇ ਨਵੇਂ ਦ੍ਰਿਸ਼ਟੀਕੋਣਾਂ ਦੀ ਜਿਹੜੀ ਉਹ ਇੰਤਜ਼ਾਰ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਇੱਕ ਵਾਰੀ ਆਪਣੇ ਨਾਲ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਜੀਤ ਸਿੰਘ ਜੀ। ਰਾਜਕਰਮਜੀਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਵੀ ਨੂੰ ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਸ਼ੀ ਜਿਨਪਿੰਗ ਜਿਹੜੇ ਨੇ ਉਹ ਕੋਈ ਕਾਰਪੋਰੇਟਸ ਘਰਾਣਿਆਂ ਦੇ ਨਾਲ ਜਾਂ ਕਾਰਪੋਰੇਟ ਅਦਾਰਿਆਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਗੇ। ਇੱਥੋਂ ਇਹ ਤਾਂ ਗੱਲ ਸਾਫ਼ ਹੈ ਜਾਂ ਇਸ ਸਿੱਟੇ ਤੇ ਪਹੁੰਚਣਾ ਕਿ ਔਖਾ ਨਹੀਂ ਹੈ ਕਿ ਭਾਵੇਂ ਕਿਤੇ ਵੀ ਕਿੰਨੇ ਵੀ ਖਟਾਸ ਵਾਲੇ ਰਿਸ਼ਤਿਆਂ ਦੇ ਵਿੱਚ ਕੋਈ ਆਗੂ ਜਾਂਦੇ ਨੇ ਇਹਨਾਂ ਮੁਲਕਾਂ ਦੇ, ਤਾਂ ਉਹਨਾਂ ਦੀ ਅੱਖ ਵਪਾਰ ਤੇ ਹੀ ਰਹਿੰਦੀ ਹੈ ਜਾਂ ਮਤਲਬ ਕਿਤੇ ਨਾ ਕਿਤੇ 50% ਤੋਂ ਵੱਧ ਮੰਤਵ ਇਹ ਹੁੰਦੇ ਆ ਕਿ ਵਪਾਰਕ ਜਿਹੜੇ ਮਸਲੇ ਨੇ ਉਹਨਾਂ ਨੂੰ ਸੌਟ ਆਊਟ ਕੀਤਾ ਜਾਵੇ, ਦੂਜੀਆਂ ਕੂਟਨੀਤੀਆਂ ਤਾਂ ਚੱਲਦੀਆਂ ਰਹਿਣਗੀਆਂ। ਜੀ ਬਿਲਕੁਲ। ਉਸ ਤੋਂ ਪਹਿਲਾਂ ਜਿਹੜਾ ਇੱਕ ਕੌਮਾਂਤਰੀ ਮੁੱਦਾ ਚੱਲ ਰਿਹਾ, ਜਿਹੜੇ ਆਪਾਂ ਇਹਨਾਂ ਦੀ ਸਮਿਟ ਨੂੰ ਲੈ ਕੇ ਜੇ ਗੱਲ ਕਰੀਏ, ਜੋ ਮਿਡਲ ਈਸਟ ਦੇ ਵਿੱਚ ਮੌਜੂਦਾ ਤੌਰ ਤੇ ਆ, ਹਾਂਜੀ ਹਾਂਜੀ ਇਹਨਾਂ ਦਾ ਕੀ ਰੁਖ ਜਿਹੜਾ ਹੋ ਰਿਹਾ ਉਸ ਦੇ ਉੱਤੇ ਦੀ ਗੱਲ ਕਰੀਏ ਤਾਂ ਕਹਿੰਦੇ ਦੋਨਾਂ ਨੇ ਇਸ ਦੇ ਉੱਤੇ ਗੱਲ ਜ਼ਰੂਰ ਕੀਤੀ। ਜੋ ਗਾਜ਼ਾ ਪੱਟੀ ਦੇ ਵਿੱਚ ਮਾਹੌਲ ਬਣਿਆ ਆ, UN ਦਾ ਜਿਹੜਾ ਸਿਕਿਉਰਿਟੀ ਕਾਉਂਸਲ ਆ ਅਜੇ ਤੱਕ ਕਹਿੰਦੇ ਆ ਵੀ ਉਹਨਾਂ ਨੇ ਇੱਕ ਪਾਸ ਕੀਤਾ ਹੈ ਹੁਣ ਰੀਸੈਂਟਲੀ ਵੀ ਹਿਊਮੈਨਿਟੇਰੀਅਨ ਪੌਜ਼ਸ ਜਿਹੜੀਆਂ ਉੱਥੇ ਚਾਹੀਦੀਆਂ ਆ ਉਸ ਥਾਂ ਦੇ ਉੱਤੇ, ਤਾਂ ਜੋ ਜਿਹੜੇ ਇਸ ਟਾਈਮ ਮਾਸੂਮ ਲੋਕ ਆ, ਨਿਰਦੋਸ਼ ਲੋਕ ਆ, ਉਹਨਾਂ ਦਾ ਜੋ ਨਾਲ ਦੇ ਨਾਲ ਘਾਣ ਹੋ ਰਿਹਾ ਆ ਉਸ ਦਾ ਬਚਾਅ ਹੋ ਸਕੇ, ਉਹਨਾਂ ਨੂੰ ਬਣਦੀ ਮਦਦ ਜਿਹੜੀ ਉੱਥੇ ਨਾਲ ਦੇ ਨਾਲ ਮਿਲ ਸਕੇ। ਕਹਿੰਦੇ ਵੀ ਬਾਈਡਨ ਹੁਣਾਂ ਨੇ ਸ਼ੀ ਜਿਨਪਿੰਗ ਨੂੰ ਕਿਹਾ ਵੀ ਭਾਈ ਇਰਾਨ ਵਾਲਿਆਂ ਨਾਲ ਗੱਲ ਕਰੋ। ਠੀਕ ਹੈ। ਵੀ ਕਹਿੰਦੇ ਵੀ ਇਰਾਨ ਵਾਲੇ ਉਹੀ ਆ ਜਿਹੜੇ ਹਮਾਸ ਨੂੰ ਬੈਕ ਕਰਦੇ ਆ। ਹਾਂਜੀ ਹਾਂਜੀ ਕਹਿੰਦੇ ਵੀ ਉਹ ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਭਾਈ ਇਦਾਂ ਦਾ ਕੰਮ ਜਿਹੜਾ ਆ ਉਹ ਰੋਕਣ। ਇੱਕ US ਅਧਿਕਾਰੀ ਨੇ ਇਸ ਬਾਰੇ ਕਿਹਾ ਵੀ ਕਹਿੰਦੇ ਰੀਜਨਲ ਐਸਕੇਲੇਸ਼ਨ ਵਧਣ ਤੋਂ ਪਹਿਲਾਂ ਇਹ ਚੀਜ਼ ਹੋਵੇ। ਉਧਰ ਅੱਜ ਜਿਹੜਾ ਟਰਕੀ ਦਾ ਰਾਸ਼ਟਰਪਤੀ ਐਰਡੋਗਨ ਆ, ਉਹ ਆਪਣੇ ਸਦਨ ਚ ਬਹੁਤ ਤੱਤਾ ਸੀਗਾ। ਉਹ ਕਹਿੰਦਾ ਇਜ਼ਰਾਈਲ ਵਾਲਿਓ ਮੰਨਿਆ ਤੁਹਾਡੇ ਕੋਲ ਐਟੋਮਿਕ ਬੰਬ ਆ, ਤੁਹਾਡੇ ਕੋਲ ਨਿਊਕਲੀਅਰ ਬੰਬ ਆ, ਉਹ ਵੀ ਤੱਤਾ ਹੀ ਹੋ ਗਿਆ ਉਹਨਾਂ ਨੂੰ। ਕਹਿੰਦਾ ਕੋਈ ਨਹੀਂ, ਦੇਖੀ ਜਾਊਗੀ ਫਿਰ। ਸੋ ਪਤਾ ਨਹੀਂ ਆ ਵੀ ਉੱਥੇ ਕਿੱਦਾਂ ਦਾ ਜਿਹੜਾ ਉਹ ਬਣਨਾ ਆ। ਉਧਰ ਇਰਾਨੀਅਨ ਬੈਕਡ ਜਿਹੜੇ ਮਲੀਸ਼ੀਆ ਗਰੁੱਪਸ ਆ, ਚਾਹੇ ਉਹ ਲੈਬਨਾਨ ਦੇ ਵਿੱਚ ਆ, ਚਾਹੇ ਹਿਜ਼ਬੁੱਲਾ ਵਾਲੇ ਯਮਨ ਵਾਲੇ ਪਾਸੇ ਆ, ਉਧਰੋਂ ਜਿਹੜੇ ਡਰੋਨ ਆ ਰਹੇ ਉਹਨਾਂ ਨੂੰ ਜਿਹੜੀ US ਦੀ ਨੇਵੀ ਉਹ ਰਸਤੇ ਚ ਭੇਜ ਰਹੀ ਆ। ਠੀਕ ਹੈ। ਅਮਰੀਕਾ ਦੇ ਦੁਆਰਾ ਉੱਥੇ 2 ਏਅਰ ਸਟ੍ਰਾਈਕਸ ਵੀ ਕੀਤੀਆਂ ਗਈਆਂ ਜੀ। ਸੋ ਉਹ ਵਾਲੇ ਇਲਾਕੇ 'ਚ ਸੋ ਚੀਨ ਦੇ ਜ਼ਰੀਏ ਉਹਨਾਂ ਨੇ ਹਮਾਸ ਨੂੰ ਜਿਹੜਾ ਉਹ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਭਾਈ ਤੁਸੀਂ ਆਪਣੇ ਕੰਮ ਜਿਹੜੇ ਉਹ ਬੰਦ ਕਰੋ। ਦੂਜੇ ਪਾਸੇ ਆਪਾਂ ਜਿਹੜੀ ਗੱਲ ਤੁਸੀਂ ਸ਼ੁਰੂਆਤ 'ਚ ਕੀਤੀ ਸੀਗੀ ਵੀ ਦੂਜੇ ਪਾਸੇ ਆਪਾਂ ਇਹ ਦੇਖ ਰਹੇ ਹਾਂ ਵੀ ਅੱਜ ਜਿਹੜੇ ਪੈਲਸਟੀਨੀਅਨ ਮੁਜ਼ਾਹਰਾਕਾਰੀ ਆ ਉਹਨਾਂ ਨੇ ਬੇ ਬ੍ਰਿਜ ਬੰਦ ਕਰਤਾ। ਤਕਰੀਬਨ 4 ਘੰਟੇ ਲਈ ਜਿਹੜਾ ਆ ਉਹ ਬੇ ਬ੍ਰਿਜ ਬੰਦ ਰਿਹਾ। ਉਹ ਕਹਿੰਦੇ ਵੀ ਬੜੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਉਸ ਨੂੰ ਬੰਦ ਕੀਤਾ ਗਿਆ। ਉਹ ਜਿਹੜੇ ਲੋਕ ਆਏ ਤਕਰੀਬਨ 200 ਬੰਦਾ ਕਹਿੰਦੇ ਪ੍ਰੋਟੈਸਟਰਸ ਜਿਹੜਾ ਉੱਥੇ ਹੋਊਗਾ। ਗੱਡੀਆਂ ਉਹਨਾਂ ਨੇ ਲਿਆਂਦੀਆਂ, ਜਦੋਂ ਉੱਥੇ ਪਹੁੰਚੇ ਇਕੱਠੇ ਹੀ ਪਹੁੰਚੇ, ਗੱਡੀਆਂ ਰੋਕਤੀਆਂ, ਚਾਬੀਆਂ ਉਹਨਾਂ ਨੇ ਪਾਣੀ 'ਚ ਸਿੱਟਤੀਆਂ ਵੀ ਹੁਣ ਤੁਸੀਂ ਜਾ ਨਹੀਂ ਸਕਦੇ। ਇੱਕ ਦੂਜੇ ਨੂੰ ਆਪਣੇ ਆਪ ਨੂੰ ਜਿਹੜਾ ਚੇਨਾਂ ਨਾਲ ਬੰਨ ਲਿਆ ਤੇ ਫਿਰ ਕਈਆਂ ਨੇ ਬੋਡੀ ਬੈਗ ਜੇ ਬਣਾ ਕੇ ਉਹਦੇ ਵਿੱਚ ਆਪਣਾ ਲਾਲ ਜਿਹੇ ਰੰਗ ਦਾ ਖੂਨ ਟਾਈਪ ਜਿਹੜਾ ਲਾ ਕੇ ਦਿਖਾਇਆ ਵੀ ਭਾਈ ਗਾਜ਼ਾ 'ਚ ਕੁਝ ਹੋ ਰਿਹਾ ਆ, ਸਾਨੂੰ ਤੁਰੰਤ ਸੀਜ਼ ਫਾਇਰ ਹੋਣੀ ਜਿਹੜੀ ਉਹ ਕਰਨੀ ਚਾਹੀਦੀ ਆ। ਵੀ ਇਹ ਜਿਹੜੇ ਇੱਕ ਪਾਸੇ ਜੈਨੋਸਾਈਡ ਹੋ ਰਿਹਾ ਤੇ ਪ੍ਰੈਜ਼ੀਡੈਂਟ ਸਾਡੇ ਜਿਹੜੇ ਇੱਥੇ ਕਾਕਟੇਲ ਲੀਡਰਾਂ ਦੇ ਨਾਲ ਜਿਹੜੇ ਉਹ ਕਰ ਰਹੇ ਆ। ਸੋ ਜਿਹੜੇ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਦੀ ਸਮਿਟ ਦੇ ਉੱਤੇ ਉਹਨਾਂ ਨੇ ਇਹ ਜਿਹੜਾ ਨਿਸ਼ਾਨਾ ਜਿਹੜਾ ਇਹ ਪ੍ਰੋਟੈਸਟਰਸ ਨੇ ਕੀਤਾ। ਇਸੇ ਤਰੀਕੇ ਦੇ ਨਾਲ ਅੱਜ ਬੋਸਟਨ ਯੂਨੀਵਰਸਿਟੀ ਦੇ ਵਿੱਚ ਤੇ ਮੌਂਟਰੀਅਲ ਦੇ ਜੈਕਸ ਕਾਰਟੀਅਰ ਬ੍ਰਿਜ ਜਿਹੜਾ ਆ ਉੱਥੇ ਵੀ ਮੁਜ਼ਾਹਰਾਕਾਰੀਆਂ ਨੇ ਜਿਹੜੇ ਬ੍ਰਿਜ ਆ ਕੁਛ ਚਿਰ ਦੇ ਲਈ ਜਿਹੜੇ ਆ ਉੱਥੇ ਬੰਦ ਜਿਹੜੇ ਉਹ ਕੀਤੇ। ਇਵੈਂਚੁਅਲੀ ਬੇ ਬ੍ਰਿਜ ਦੇ ਵਿੱਚ ਤਾਂ 70 ਜਣਿਆਂ ਨੂੰ ਗ੍ਰਿਫਤਾਰ ਕਰਕੇ 29 ਗੱਡੀਆਂ ਜਿਹੜੀਆਂ ਟੋ ਕਰਕੇ ਫਿਰ ਜਿਹੜਾ ਉਸ ਨੂੰ ਮੁੜ 4-5 ਘੰਟੇ ਬਾਅਦ ਜਿਹੜਾ ਉਹ ਚਾਲੂ ਕੀਤਾ ਗਿਆ। ਜਿਹੜੇ ਪ੍ਰੋਟੈਸਟਰ ਸੀ ਉਹ ਕਹਿੰਦੇ ਵੀ ਜਿਹੜੇ ਦੂਜੇ ਪਾਸੇ ਟ੍ਰੈਫਿਕ 'ਚ ਫਸੇ ਸੀ ਲੋਕ, ਉਹ ਕਹਿੰਦੇ ਵੀ ਉਹ ਸਾਨੂੰ ਚੀਅਰ ਕਰ ਰਹੇ ਸੀਗੇ ਵੀ ਨਹੀਂ ਜੀ ਬੜਾ ਵਧੀਆ ਕੰਮ ਕਰ ਰਹੇ ਆ। ਪਰ ਸੋਸ਼ਲ ਮੀਡੀਆ ਤੇ ਕੁਝ ਹੋਰ ਵੀ ਦੇਖਣ ਨੂੰ ਮਿਲਿਆ ਵੀ ਜਿਹੜੇ ਪਰੇਸ਼ਾਨ ਵੀ ਹੋਏ ਲੋਕ ਵੀ ਭਾਈ ਤੁਸੀਂ ਸਾਡਾ ਰਾਹ ਕਿਉਂ ਜਿਹੜਾ ਆ ਉਹ ਡੱਕ ਲਿਆ ਹੈਗਾ ਆ। ਸੋ ਪਰ ਇਹ ਮਸਲਾ ਜਿਹੜਾ ਆ ਉਹ ਇਸ ਟਾਈਮ ਨਾਲ ਜਿਹੜਾ ਮਿਡਲ ਈਸਟ ਨੂੰ ਲੈ ਕੇ ਜਿਹੜਾ ਉਹ ਸਮਿਟ ਦੇ ਦੌਰਾਨ ਜਿਹੜਾ ਹੋ ਰਿਹਾ ਹੈ। ਜੀ ਜਿਹੜਾ ਤੁਸੀਂ ਮਿਡਲ ਈਸਟ ਦੀ ਗੱਲ ਕੀਤੀ ਨਾ, ਤੁਰਕੀ ਦੀ ਤੇ ਹਿਜ਼ਬੁੱਲਾ ਦੇ ਹਵਾਲੇ ਦੇ ਨਾਲ ਜਾਂ ਈਰਾਨ ਦੀ, ਜਿਹੜੇ ਐਂਟਨੀ ਬਲਿੰਕਨ ਨੇ ਪਿਛਲੇ ਦਿਨੀ ਉਧਰ ਹੀ ਰਹੇ ਨੇ, ਕਈ ਦਿਨ ਗਏ ਨੇ, ਦੋ ਵਾਰੀ ਜਾਏ। ਹਾਂਜੀ 2 ਵਾਰੀ ਜਾਇਆ ਹੈ। ਪਰ ਇਸ ਸਾਰੇ ਕਾਸੇ ਦੇ ਬਾਵਜੂਦ ਇਹਨਾਂ ਸਾਰੇ ਯਤਨਾਂ ਨੂੰ ਅਮਰੀਕਾ ਦੇ ਨੂੰ ਬੂਰ ਨਹੀਂ ਪੈ ਰਿਹਾ ਜੋ ਕਿਹਾ ਜਾ ਰਿਹਾ, ਜੋ ਚਰਚਾ ਇਸ ਵੇਲੇ ਕਿ ਐਂਟਨੀ ਬਲਿੰਕਨ ਦੇ ਸਾਰੀਆਂ ਪੇਸ਼ਬੰਦੀਆਂ ਦੇ ਬਾਵਜੂਦ ਅਮਰੀਕਾ ਦੇ ਹੱਥ ਪੱਲੇ ਉਹ ਗੱਲ ਨਹੀਂ ਪੈ ਰਹੀ ਜਿਹੜੀ ਚੀਜ਼ ਅਮਰੀਕਾ ਚਾਹੁੰਦਾ।
ਜਿਹੜੀ ਦੂਜੀ ਅਰਬ ਲੀਡਰ ਹਾਂਜੀ ਥੋੜੇ ਜਿਹੇ ਨਾਰਾਜ਼ ਨੇ ਨਾਰਾਜ਼ ਚੱਲ ਰਹੇ ਨੇ, ਵੀ ਹਾਂਜੀ ਕਿਉਂਕਿ ਗਾਜ਼ਾ 'ਚ ਕਹਿੰਦੇ ਵੀ ਜ਼ਿਆਦਾ ਘਾਣ ਹੋ ਜ਼ਿਆਦਾ, ਗਿਆ। ਹਾਂਜੀ ਕਿਉਂਕਿ ਉਹ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਹੁੰਦੇ ਨੇ ਉਹ ਉਹਨਾਂ ਦੇ ਕਰਕੇ ਗਾਜ਼ਾ ਵਾਲਿਆਂ ਨਾਲ ਹਮਦਰਦੀ ਕਰਦੇ ਨੇ। ਔਰ ਗਾਜ਼ਾ ਦੇ ਵਿੱਚ ਜੋ ਹੋ ਰਿਹਾ ਉਹਦੇ ਨਾਲ ਮਨੁੱਖਤਾਵਾਦੀ ਹਰੇਕ ਬੰਦਾ ਹੀ, ਚਾਹੇ ਉਹ ਡੈਮੋਕ੍ਰੇਟ ਆ, ਚਾਹੇ ਉਹ ਕਿਸੇ ਵੀ ਆਈਡੀਓਲੋਜੀ ਨੂੰ ਅਪਣਾਇਆ ਹੋਇਆ, ਪਰ ਉਹ ਜਿੱਥੇ ਹਿਊਮੈਨਿਟੀ ਦੀ ਗੱਲ ਆਉਂਦੀ ਹੈ, ਜਿੱਥੇ ਮਨੁੱਖਤਾਵਾਦ ਦੀ ਗੱਲ ਆਉਂਦੀ ਹੈ, ਇਨਸਾਨੀਅਤ ਦੀ ਗੱਲ ਆਉਂਦੀ ਹੈ, ਤਾਂ ਉੱਥੇ ਬੰਦੇ ਨੂੰ ਕਹਿਣਾ ਚਾਹੀਦਾ ਹੈ ਕਿ ਇਹ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਜਾਂ ਗਾਜ਼ਾ ਦੇ ਲੋਕਾਂ ਦੇ ਨਾਲ, ਉਹਨਾਂ ਦੇ ਬੱਚਿਆਂ ਦੇ ਨਾਲ, ਉਹ ਕਿਸੇ ਵੀ ਹਾਲਤ ਦੇ ਵਿੱਚ ਮਨਜ਼ੂਰ ਨਹੀਂ ਕੀਤਾ ਜਾਣਾ ਚਾਹੀਦਾ। ਔਰ ਜਿਹੜੀ ਪ੍ਰੋਟੈਸਟ ਦੀ ਗੱਲ ਹੈ, ਜਦੋਂ ਆਪਾਂ ਰਾਜ ਕਰਨਵੀਰ ਸਿੰਘ ਜੀ ਕਾਰ 'ਚ ਬਹਿ ਕੇ ਤੇ ਆਪਣੇ ਦਫ਼ਤਰ ਵੱਲ ਨੂੰ ਨਿਕਲਦੇ ਹਾਂ, ਤਾਂ ਰਾਹ ਦੇ ਵਿੱਚ ਕੋਈ ਬੰਦਾ ਰੋਸ ਮੁਜ਼ਾਹਰਾ ਕਰ ਰਿਹਾ, ਚਾਹੇ ਉਹਦਾ ਕੋਈ ਕੌਮ ਦਾ ਮਸਲਾ ਉਹਦੀ ਦਾ, ਚਾਹੇ ਉਸਦੀ ਜਥੇਬੰਦੀ ਦੇ ਸਰਕਾਰ ਨਾਲ ਇਤਫਾਕ ਨਹੀਂ, ਉਹਨਾਂ ਦੇ ਨਾਲ ਕੋਈ ਧੱਕਾ ਹੋ ਰਿਹਾ, ਇੱਕ ਨਜ਼ਰੇ ਸਾਨੂੰ ਲੱਗਦਾ ਕਿ ਬੰਦਾ ਗਲਤ ਕਰ ਰਿਹਾ ਵਾ, ਇੱਕ ਨਜ਼ਰੇ ਸਾਨੂੰ ਇਹ ਲੱਗਦਾ ਕਿ ਇਹ ਸਾਡੇ ਕੰਮ ਦੇ ਵਿੱਚ ਅੜਿੱਕਾ ਬਣ ਗਿਆ ਵਾ, ਇਹਦੇ ਕਰਕੇ ਅਸੀਂ ਲੇਟ ਹੋ ਗਏ ਹਾਂ। ਪਰ ਜੇਕਰ ਦੂਜੇ ਐਂਡ ਤੇ ਸੋਚਿਆ ਜਾਵੇ ਤਾਂ ਕੀ ਉਹਦੇ ਕੋਲੇ ਹੋਰ ਰਾਹ ਹੈ? ਮਤਲਬ ਰੋਸ ਮੁਜ਼ਾਹਰੇ ਨੂੰ ਤਾਂ ਬੁਨਿਆਦੀ ਜਿਹੀ ਇੱਕ ਰਾਹ ਦੱਸਿਆ ਗਿਆ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦਾ, ਸਰਕਾਰ ਤੱਕ ਆਪਣੀ ਗੱਲ ਰੱਖਣ ਦਾ, ਜਾਂ ਦੁਨੀਆ ਨੂੰ ਆਪਣੀ ਗੱਲ ਰੱਖਣ ਦਾ। ਤਾਂ ਇਹਦੇ ਵਿੱਚ ਬਹੁਤ ਸਾਰੇ ਲੋਕ ਸਵੇਰੇ, ਹੋ ਸਕਦਾ ਕੋਈ ਮੇਰੇ ਵਰਗਾ ਟਾਈਮ ਦੇ ਟਾਈਮ ਹੀ ਨਿਕਲਦਾ ਕਿ 8 ਵਜੇ ਪਹੁੰਚਣਾ, ਚਲੋ 7:30 ਨਿਕਲਦੇ ਆ, ਤਾਂ ਉਹਨਾਂ ਨੂੰ ਜ਼ਾਹਰ ਜੀ ਗੱਲ ਆ, ਨਿਰਾਸ਼ਾ ਹੱਥ ਲੱਗੀ ਹੋਣੀ ਹੈ ਕਿ ਪਹੁੰਚ ਨਹੀਂ ਸਕੇ। ਪਰ ਇਹਦੀ ਆੜ ਦੇ ਵਿੱਚ ਜੇ ਆਪਾਂ ਕਹੀਏ ਕਿ ਫਿਲਸਤੀਨ ਦੀ ਸਮੱਸਿਆ ਛੋਟੀ ਹੈ, ਜਾਂ ਗਾਜ਼ਾ ਦੇ ਲੋਕਾਂ ਦੀ ਸਮੱਸਿਆ ਛੋਟੀ ਹੈ, ਜਾਂ ਗਾਜ਼ਾ ਦੇ ਵਿੱਚ ਕੁਝ ਹੋ ਨਹੀਂ ਰਿਹਾ, ਤਾਂ ਉਹ ਬਿਲਕੁਲ ਸਾਡੀ ਇਹਨਾਂ ਕਾਰਿਆਂ ਤੋਂ ਬੇਮੁੱਖ ਪਾਸਾ ਵੱਟਣ ਵਾਲੀ ਇੱਕ ਗੱਲ ਹੋਊਗੀ। ਇੱਕ ਛੋਟੀ ਜਿਹੀ ਮਿਸਾਲ ਦਿੰਦਾ ਤੁਹਾਨੂੰ ਮੈਂ ਇੱਥੇ, ਦੁਨੀਆ ਤੱਕ ਆਪਣੀ ਗੱਲ ਪਹੁੰਚਾਉਣ ਦੀ। ਸਾਡੇ ਗੱਲ ਮੁੜ ਕੇ ਪੰਜਾਬ 'ਚ ਹੀ ਫੇਰ ਚਲੀ ਜਾਣੀ ਹੈ। ਐਸਜੀਪੀਸੀ ਵਾਲੇ ਗਵਰਨਰ ਨੂੰ ਮਿਲਣ ਗਏ ਸੀਗੇ, ਹਾਂਜੀ, ਤੇ ਸਵੇਰੇ ਮਿਲ ਕੇ ਆਏ ਨਾ। ਹਾਂਜੀ, ਹਾਂਜੀ। ਉਸ ਮਾਮਲੇ ਦੇ ਵਿੱਚ ਉਹ ਕਿਹਾ ਗਿਆ ਕਿ ਵੀ ਜੀ ਟਰੱਕ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋ ਸਕਦੇ, ਤੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਦਸਤਖਤ ਕਰਵਾਏ ਗਏ ਫਾਰਮ ਸੀਗੇ, ਉਹ ਟਰੱਕਾਂ ਦੇ ਵਿੱਚ ਸੀਗੇ, ਤੇ ਉਹ ਫਾਰਮ ਨਹੀਂ ਲਿਜਾਏ ਜਾ ਸਕੇ। ਉਹ ਫਾਰਮ ਉੱਥੇ ਹੀ ਰਹੇ, ਮਤਲਬ ਵਫ਼ਦ ਰਾਜਪਾਲ ਨੂੰ ਮਿਲਿਆ। ਤਾਂ ਇੱਕ ਬੜੇ ਸੀਨੀਅਰ ਪੱਤਰਕਾਰ ਨੇ, ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦੇ ਕਿ ਇੱਕ ਵਾਰੀ ਕੀ ਹੋਇਆ ਕਿ ਚੰਡੀਗੜ੍ਹ ਦੇ ਵਿੱਚ, ਕਿਉਂਕਿ ਹੁਣ ਸਾਨੂੰ ਪੰਜਾਬੀਆਂ ਨੂੰ ਨਾ, ਇਹ ਬਹੁਤ ਘੱਟ ਪੰਜਾਬੀਆਂ ਨੂੰ ਇਸ ਗੱਲ ਦਾ ਦੁੱਖ ਵੀ ਹੁੰਦਾ, ਤੇ ਇਸ ਗੱਲ ਉੱਤੇ ਜ਼ੋਰ ਵੀ ਦਿੰਦੇ ਆ ਕਿ ਸਾਨੂੰ ਹੁਣ ਚੰਡੀਗੜ੍ਹ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਹੈ ਰੋਸ ਮੁਜ਼ਾਹਰਾ ਕਰਨ ਦੀ। ਉਹ ਕਹਿੰਦੇ ਕਿ ਇੱਕ ਵਾਰੀ ਜਿਹੜੀਆਂ ਮਿਡ ਮੀਲ ਵਰਕਰਾਂ ਵਾ, ਇਹਨਾਂ ਨੇ ਰੋਸ ਮੁਜ਼ਾਹਰਾ ਕੀਤਾ ਤੇ ਵਿਚਾਰਿਆਂ ਨੂੰ ਰੋਕ ਲਿਆ 52 ਸੈਕਟਰ ਦੇ ਵਿੱਚ, ਤਾਂ ਉਹਨਾਂ ਨੇ ਪਿੱਪਲ ਦੇ ਦਰਖਤ ਉੱਤੇ ਆਪਣਾ ਉਹ ਲਾਤਾ ਮੰਗ ਪੱਤਰ। ਉਹ ਕਹਿੰਦੇ ਜੇ ਤੁਹਾਡਾ ਕੋਈ ਅਧਿਕਾਰੀ ਲੈਣ ਵੀ ਆਊ ਫਿਰ ਕਿਹੜਾ ਕੁਛ ਹੋ ਜੂ। ਪਰ ਉਹ ਹੈਡਲਾਈਨਾਂ ਬਣੀਆਂ ਦਿੱਲੀ ਤੱਕ ਕਿ ਪਿੱਪਲ ਨੂੰ ਮੰਗ ਪੱਤਰ ਦਿੱਤਾ। ਇਹ ਸੇਮ ਇਹੀ ਗੱਲ ਆ ਕਿ 70 ਜਾਣੇ ਹਿਰਾਸਤ ਦੇ ਵਿੱਚ ਲੈ ਲਏ, ਜਾਂ 20-25 ਗੱਡੀਆਂ, ਦਰਜਨਾਂ ਗੱਡੀਆਂ ਉਹਨਾਂ ਨੇ ਰੱਖ ਲਈਆਂ, ਪਰ ਉਹ ਦੁਨੀਆ ਤੱਕ ਆਪਣੀ ਗੱਲ ਪਹੁੰਚਾਉਣ ਦਾ ਤੁਹਾਡਾ ਤਰੀਕਾਕਾਰ ਕੀ ਹੈ? ਤੁਸੀਂ ਕਿਸ ਤਰੀਕੇ ਨਾਲ ਉਹਨੂੰ ਅਟੈਂਪਟ ਕਰਦੇ ਹੋ? ਕਿਸ ਤਰੀਕੇ ਨਾਲ ਦੁਨੀਆ ਤੁਹਾਡੇ ਵੱਲ ਉਸ ਗੱਲ ਨੂੰ ਝਾਕਦੀ ਹੈ? ਇਹ ਵੱਧ ਪ੍ਰਭਾਵੀ ਆ ਉਹਨਾਂ ਲੋਕਾਂ ਨਾਲ, ਠੀਕ ਹੈ, ਉਹ ਲੋਕ ਹਮੇਸ਼ਾ ਗਿਲਾ ਕਰਦੇ ਰਹਿਣਗੇ ਜਿਹੜੇ ਲੇਟ ਫੇਟ ਹੋਏ ਜਾਂ ਕਿਸੇ ਤਕਲੀਫ 'ਚ ਹੋਣਗੇ। ਪਰ ਦੂਜੇ ਪਾਸੇ ਜਿਨ੍ਹਾਂ ਨੇ ਇਸ ਜ਼ਰੀਏ, ਇਸ ਤਰੀਕਾਕਾਰ ਦੇ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਉਹ ਮੇਰੇ ਖਿਆਲ ਨਾਲ ਘੱਟ ਪ੍ਰਭਾਵੀ ਆਪਾਂ ਨਹੀਂ ਕਹਿ ਸਕਦੇ। ਜੀ, ਜੀ, ਬਿਲਕੁਲ। ਸੋ ਹੁਣ ਜੇ ਆਪਾਂ ਪ੍ਰਵੀਨ ਜੀ ਗੱਲ ਕਰੀਏ, ਜਿਹੜੇ ਬਾਈਡਨ ਹੋਰਾਂ ਨੇ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਵੀ ਉਹਦੇ ਵਿੱਚੋਂ ਕੀ ਨਿਕਲਦਾ ਹੈ? ਜੀ, ਜੀ। ਕੀ ਜਿਹੜੇ ਸਵਾਲ ਜਵਾਬ ਜਿਹੜੇ ਉਹ ਕੀਤੇ, 20-22 ਮਿੰਟ ਉਹਨਾਂ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਉਹ ਚੱਲੀ। ਕੁਛ ਜਿਹੜੇ ਉਹਨਾਂ ਨੇ ਓਬਵੀਅਸਲੀ ਸਵਾਲ ਜਿਹੜੇ ਉਹ ਲਏ ਹੈਗੇ ਆ, ਉਹਦੇ ਵਿੱਚ ਇਹੀ ਉਹਨਾਂ ਨੇ ਫਿਰ ਦੁਹਰਾਇਆ ਵੀ ਭਾਈ ਅਸੀਂ ਆਪਣੀ ਮਿਲਟਰੀ ਕਮਿਊਨੀਕੇਸ਼ਨ ਹਾਈ ਲੈਵਲ ਦੇ ਉੱਤੇ ਉਹਨਾਂ ਨੂੰ ਮੁੜ ਬਹਾਲ ਜਿਹੜਾ ਉਹ ਕਰ ਲਿਆ। ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਇੱਕ ਵਾਰੀ ਫਿਰ ਹਮਾਸ ਨੂੰ ਵਾਰ ਕ੍ਰਾਈਮ ਦੇ ਲਈ ਜਿਹੜਾ ਉਹ ਬਲੇਮ ਕੀਤਾ, ਜਦ ਕਿ ਜਿਹੜੇ ਦੂਜੇ ਲੋਕ ਆ ਉਹ ਇਜ਼ਰਾਈਲ ਨੂੰ ਵੀ ਵਾਰ ਕ੍ਰਾਈਮ ਦੇ ਕਟਹਿਰੇ ਦੇ ਵਿੱਚ ਜਿਹੜਾ ਉਹ ਰੱਖਦੇ ਆ। ਤੇ ਉਹਨਾਂ ਨੇ ਕਿਹਾ ਵੀ 2 ਸਟੇਟ ਸੋਲਿਊਸ਼ਨ ਹੀ ਮਿਡਲ ਈਸਟ ਦਾ ਜਿਹੜਾ ਉਹ ਹੱਲ ਜਿਹੜਾ ਉਹ ਹੋਊਗਾ। ਗਾਜ਼ਾ ਦਾ ਜਿਹੜਾ ਅਲ ਸ਼ਿਫਾ ਹਸਪਤਾਲ ਸੀਗਾ, ਉੱਥੇ ਕੱਲ ਦਿਨ ਭਰ ਇਜ਼ਰਾਈਲੀ ਡਿਫੈਂਸ ਫੋਰਸਿਸ ਦੇ ਦੁਆਲੇ ਜਿਹੜੀ ਛਾਪੇਮਾਰੀ ਕੀਤੀ ਗਈ, ਕੰਮ ਕਾਜ ਨੂੰ ਜਿਹੜਾ ਆ ਉੱਥੇ ਰੋਕ ਕੇ ਰੱਖਿਆ ਗਿਆ। ਉੱਥੋਂ ਉਹਨਾਂ ਨੇ ਕਈ ਵੀਡੀਓਜ਼ ਵੀ ਜਾਰੀ ਕੀਤੀਆਂ, ਜਿਹੜੀਆਂ ਬਾਅਦ 'ਚ ਇਜ਼ਰਾਈਲ ਨੇ ਡਿਲੀਟ ਵੀ ਕੀਤੀਆਂ, ਜਿੱਥੇ ਇਹਨਾਂ ਨੇ ਇਹ ਦਾਅਵਾ ਕੀਤਾ ਵੀ ਹਮਾਸ ਵਾਲੇ ਜਿਹੜੇ ਉੱਥੇ ਸੀਗੇ। ਅੱਜ ਜਿਹੜੇ ਸਬਰੀਨਾ ਸਿੰਘ ਆ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਾਈਂਡ ਆਫ ਇਹ ਕਹਿ ਲਓ ਵੀ ਨਾ ਕਹਿ ਕੇ ਵੀ ਉਹਨਾਂ ਸ਼ਬਦਾਂ ਦੇ ਵਿੱਚ ਜਿਹੜਾ ਉਹ ਮੰਨਿਆ ਵੀ ਇਹ ਇਜ਼ਰਾਈਲ ਦਾ ਪ੍ਰੋਪੋਗੰਡਾ ਵੀ ਹੋ ਸਕਦਾ ਆ, ਵੀ ਹਮਾਸ ਵਾਲੇ ਜਿਹੜੇ ਲੜਾਕੂ ਆ ਜਾਂ ਉਹ ਉਹਨਾਂ ਨੂੰ ਦਹਿਸ਼ਤਗਰਦ ਟੈਰਰਿਸਟ ਜਿਹੜਾ ਉਹ ਆਖਦੇ ਆ, ਵੀ ਉਹ ਉੱਥੇ ਛੁਪੇ ਜਿਹੜੇ ਆ ਲੁਕੇ ਹੋ ਸਕਦੇ ਆ। ਨਾਲ ਬਾਈਡਨ ਉਹਨਾਂ ਨੇ ਕਿਹਾ ਵੀ ਜਿਹੜੀ ਹੌਸਟੇਜ ਸਿਚੁਏਸ਼ਨ ਆ ਉਹਦੇ ਵਿੱਚ ਉਹ ਡੀਪਲੀ ਇਨਵੋਲਵਡ ਆ,
ਠੀਕ ਹੈ। ਜਦ ਉਹਨਾਂ ਨੇ ਡੀਪਲੀ ਇਨਵੋਲਵਡ ਸ਼ਬਦ ਵਰਤੇ ਤਾਂ ਪੱਤਰਕਾਰਾਂ ਨੂੰ ਸਨਕੀ ਵੀ ਭਾਈ ਕੀ ਅਮਰੀਕੀ ਫੌਜ ਤਾਂ ਨਹੀਂ ਉੱਥੇ ਘੱਲੀ ਜਾ ਰਹੀ, ਹਾਂਜੀ, ਜਾਂ ਹਾਂਜੀ, ਕਿਤੇ ਹਾਂਜੀ। ਅਮਰੀਕੀ ਫੌਜ ਤਾਂ ਨਹੀਂ ਉੱਥੇ ਜਿਹੜੀ ਆ ਜਾਂ ਗਾਜ਼ਾ ਚੀਜ਼ ਤਾਂ ਪੱਟੀ ਨਹੀਂ ਦੇ ਐਕਟਿਵ ਵਿੱਚ ਕਿਸੇ ਜਿਹੜੀਆਂ ਤਰੀਕੇ ਨਾਲ। ਉਹ ਹੈਗੀਆਂ। ਹਾਂਜੀ, ਹਾਂਜੀ। ਉਹਨਾਂ ਨੇ ਫਿਰ ਕਲੀਅਰ ਕੀਤਾ ਵੀ ਬਾਈ ਡੀਪਲੀ ਇਨਵੋਲਵਡ ਸਾਡਾ ਮਤਲਬ ਆ ਵੀ ਉਹ ਇਜ਼ਰਾਈਲ ਦੇ ਨਾਲ ਤੇ ਕਤਾਰੀ ਜਿਹੜੀ ਗਵਰਨਮੈਂਟ ਆ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਬੰਧਕ ਬਣਾਏ ਗਏ ਹਮਾਸ ਦੇ ਦੁਆਰਾ ਲੋਕਾਂ ਨੂੰ, ਉਹਨਾਂ ਨੂੰ ਛੱਡਿਆ ਜਿਹੜਾ ਉਹ ਜਾ ਸਕੇ, ਉਹਨਾਂ ਨੂੰ ਛਡਾਇਆ ਜਿਹੜਾ ਉਹ ਜਾਵੇ। ਤੇ ਉਹਨਾਂ ਨੇ ਕਲੀਅਰ ਕੀਤਾ ਵੀ ਕੋਈ ਵੀ ਬੂਟਸ ਔਨ ਗਰਾਊਂਡ ਉੱਥੇ ਨਹੀਂ ਹੋਣਗੇ। ਫਿਰ ਇੱਕ ਪੱਤਰਕਾਰ ਨੇ ਜਿਹੜਾ ਉਹ ਸਵਾਲ ਪੁੱਛਿਆ ਵੀ ਜੀ ਕੁਝ ਸਮਾਂ ਪਹਿਲਾਂ ਡਿਕਟੇਟਰ ਆਖਿਆ ਸੀਗਾ ਸ਼ੀ ਜਿਨਪਿੰਗ ਨੂੰ, ਕੁਝ ਸਮਾਂ ਪਹਿਲਾਂ ਤੁਸੀਂ ਡਿਕਟੇਟਰ ਆਖਿਆ ਸੀ। ਫਿਰ ਉਹ ਸਵਾਲ ਉੱਥੇ ਦੁਹਰਾਇਆ ਗਿਆ, ਕੀ ਤੁਸੀਂ ਹੁਣ ਅੱਜ ਦੀ ਮੀਟਿੰਗ ਤੋਂ ਬਾਅਦ ਚ ਵੀ ਉਹਨਾਂ ਨੂੰ ਡਿਕਟੇਟਰ ਹੀ ਜਿਹੜਾ ਉਹ ਕਹੋਗੇ ਮੰਨਦੇ ਆ? ਉਹਨਾਂ ਦੇ ਲਫ਼ਜ਼ ਸੀਗੇ ਵੀ ਕਹਿੰਦਾ ਵੀ ਲੁੱਕ ਹੀ ਇਜ਼, ਵੀ ਕਹਿੰਦਾ ਵੀ ਹਾਂ ਉਹ ਹੈਗਾ ਆ, ਮੇਰਾ ਮਤਲਬ ਆ ਕਹਿੰਦੇ ਵੀ ਉਹ ਡਿਕਟੇਟਰ ਆ ਉਸ ਸੈਂਸ ਦੇ ਵਿੱਚ ਵੀ ਉਹ ਉਸ ਮੁਲਕ ਨੂੰ ਚਲਾ ਰਿਹਾ ਵੀ ਜਿਹੜੀ ਇੱਕ ਕਮਿਊਨਿਸਟ ਕੰਟਰੀ ਆ, ਜਿਹੜੀ ਸਾਡੀ ਸਰਕਾਰ ਦੇ ਨਾਲੋਂ ਟੋਟਲੀ ਡਿਫਰੈਂਟ ਆ। ਗੱਲ ਨੂੰ ਉਹਨਾਂ ਨੇ ਘੁਮਾਉਣ ਦੀ ਕੋਸ਼ਿਸ਼ ਜਿਹੜੀ ਉੱਥੇ ਕੀਤੀ ਆ, ਬਿਲਕੁਲ ਬੜੀ ਉਹਨਾਂ ਨੇ ਚਲਾਕੀ ਦੇ ਨਾਲ ਕੋਸ਼ਿਸ਼ ਕੀਤੀ। ਪਰ ਜਿਹੜੇ ਨਾਲ ਦੇ ਨਾਲ ਹੀ ਬਾਅਦ ਦੇ ਵਿੱਚ ਜਿਹੜੇ ਚੀਨੀ ਡਿਫੈਂਸ ਮਿਨਿਸਟਰ ਸੀਗੇ ਉਹਨਾਂ ਨੇ ਕਿਹਾ ਵੀ ਭਾਈ ਇਹ ਗੱਲ ਨਹੀਂ ਸਾਨੂੰ ਰਾਸ ਆਈ, ਤੁਸੀਂ ਇੱਕ ਤਾਂ ਨਾਲੇ ਸੱਦਦੇ ਆ ਤੇ ਬਾਅਦ ਦੇ ਵਿੱਚ ਤੁਸੀਂ ਛਿੱਤਰ ਮਾਰਦੇ ਆ, ਏਦਾਂ ਨਹੀਂ ਜਿਹੜਾ ਉਹ ਚੱਲੂਗਾ। ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਪੇਸ਼ ਕੀਤਾ। ਸੋ ਬਿਲਕੁਲ, ਸੋ ਸਰੋਤਿਓ ਅਸੀਂ ਵੀ ਤੁਹਾਡੇ ਤੋਂ ਜਿਹੜਾ ਇਹ ਜ਼ਰੂਰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਵੀ ਦੱਸੋ ਜੇ ਤੁਹਾਡਾ ਕੀ ਵਿਚਾਰ ਹੈ ਇਸ ਪੂਰੇ ਮਾਮਲੇ ਦੇ ਵਿੱਚ। ਕੀ ਅਮਰੀਕਾ ਤੇ ਚਾਈਨਾ ਦੀ ਇਸ ਸਮਿਟ ਤੋਂ ਬਾਅਦ ਦੇ ਵਿੱਚ ਤੁਹਾਨੂੰ ਲੱਗਦਾ ਆ ਵੀ ਕੁਛ ਜਿਹੜਾ ਆ ਉਹ ਬਦਲੂਗਾ? ਇਹ ਚੰਗਾ ਹੋਇਆ, ਇਹ ਮਾੜਾ ਹੋਇਆ? ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਜਿਹੜੇ ਜ਼ਰੂਰ ਸਾਂਝੇ ਕਰ ਸਕਦੇ ਆ। 408-272-52-100 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਜੁੜੇ ਨੇ ਆਪਣੇ ਨਾਲ ਸਤਨਾਮ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਿਸ਼ਾ ਤੁਹਾਡਾ ਬਹੁਤ ਵਧੀਆ। ਵੀਰ ਜੀ ਮੰਨ ਲਈ ਬਹੁਤ ਵਧੀਆ ਹੋਇਆ ਜਿਹੜੇ ਦੋ ਮੁਲਕਾਂ ਦੇ ਲੀਡਰ ਮਿਲੇ ਆ, ਤੇ ਕਿਉਂਕਿ ਕਿਸੇ ਵੀ ਜਿਹੜੀ ਮੁਸ਼ਕਲ ਹੱਲ ਗੱਲਬਾਤ ਨਾਲ ਹੀ ਹੋਣਾ ਜੀ, ਦਾਨੀਆਂ ਵੀ ਚੰਗੀ ਗੱਲ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ ਟਾਈਮ ਟਾਈਮ। ਪਰ ਮੇਰੇ ਖਿਆਲ ਚ ਇਹ ਦੋਨੇ ਇੱਕ ਦੂਜੇ ਟਾਉਂਦੇ ਹੀ ਆ, ਕਿਉਂਕਿ ਫਰਕ ਕੋਈ ਨਹੀਂ ਪੈਣਾ, ਕਰਨੀ ਨਹੀਂ ਆਪਣੀ ਮਰਜ਼ੀ ਦੋਨਾਂ ਦੇਸ਼ਾਂ ਨੇ। ਠੀਕ ਹੈ, ਇਹ ਗੱਲ ਤਾਂ ਮੰਨੀ ਕੋਈ ਨਹੀਂ ਨਿਭਣਾ ਚਾਹੁੰਦਾ ਇੱਕ ਦੂਜੇ ਨੂੰ, ਤੇ ਮੇਰੇ ਖਿਆਲ ਦੇ ਵੀ ਹੋਣਾ ਚਾਹੀਦਾ। ਕਿਉਂਕਿ ਜੋ ਲੋਕਾਂ ਬਾਰੇ ਸੋਚਣਾ ਤੇ ਲੋਕਾਂ ਨੂੰ ਕੀ ਚੰਗਾ ਲੱਗਦਾ, ਉਹਨਾਂ ਦਾ ਕੀ ਫਾਇਦੇਮੰਦ ਆ, ਉਹ ਦੇਖੋ, ਨਾ ਕਿ ਪੋਲੀਟਿਕਸ ਨਾ ਕਰੋ ਜਿਹਨਾਂ ਲੋਕਾਂ ਦਾ ਨੁਕਸਾਨ ਹੋ ਰਿਹਾ। ਮੇਰੇ ਤਾਂ ਇਹੀ ਖਿਆਲ ਸੀ। ਮਤਲਬ ਹੁਣ ਜੋ ਗਾਜ਼ਾ 'ਚ ਹੋ ਰਿਹਾ ਤੇ ਜੇ ਦੇਖਣਾ ਹੋਵੇ, ਕਿਉਂਕਿ ਦੋਨੇ ਪਾਸੇ ਪਹਿਲਾਂ ਇਸਰਾਇਲ ਨੂੰ ਦੇਖੋ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਇਹ ਦੱਬੀ ਰੱਖਦੇ ਵੀ ਕਿੰਨੇ ਟਾਈਮ ਟੂ ਟਾਈਮ ਕਿੰਨੇ ਹਮਲੇ ਕੀਤੇ ਉਹਨਾਂ ਤੇ। ਤੇ ਜਿਹੜੇ ਬੇਕਸੂਰੇ ਪਰਿਵਾਰ ਮਾਰੇ ਗਏ ਆ, ਹਜੇ ਵੀ ਮਰ ਰਹੇ ਆ। ਕਿਉਂਕਿ ਜੇ ਹੁਣ ਥੋੜੇ ਬੰਦੇ ਗਲਤ ਹੋ ਸਕਦੇ, ਨਾ ਕਿ ਪੂਰਾ ਮੁਲਕ ਪੂਰਾ ਦੇਸ਼ ਪੂਰਾ ਸ਼ਹਿਰ ਤੇ ਨਹੀਂ ਗਲਤ ਹੋਇਆ, ਮੁਸਲਮਾਨ ਉਹ ਨਹੀਂ ਗਲਤ ਹੋ ਰਿਹਾ। ਤੁਸੀਂ ਉਹ ਬਹਿ ਕੇ ਹੱਲ ਕਰ ਲਓ। ਕਿੰਨੀ ਵਾਰੀ ਬੈਠੇ ਵੀ ਯਾਸਰ ਅਰਾਫਾਤ ਨੇ ਟਰਾਈ ਕੀਤੀ, ਸਭ ਕੁਛ ਹੈ, ਪਰ ਫਿਰ ਵੀ ਉਹੀ ਹਾਲ ਹੈ। ਤੇ ਮਤਲਬ ਕਿੰਨੇ ਸਾਲ ਦੇਸ਼ ਦਿਨ ਹੋ ਗਏ ਇਹ ਕਹਿੰਦੇ ਵੀ ਮੰਨ ਲਓ ਚਲੋ ਗੁਰੂ ਮਹਾਰਾਜ ਕਿਰਪਾ ਕਰਨ, ਇਹ ਪੀਸਫੁਲੀ ਸਾਰਾ ਕੰਮ ਹੋ ਜਾਵੇ ਤੇ ਨਾ ਹੀ ਏਦਾਂ ਦਾ ਕੋਈ ਕੰਮ ਨਾ ਹੋਵੇ, ਤੇ ਇਹੀ ਅਰਦਾਸ ਕਰਦੇ ਆ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਵੀ ਇੱਕ ਦੂਜੇ ਨੂੰ ਟੋਂਦੇ ਹੀ ਆ, ਜੇ ਓਵਰਆਲ ਦੇਖਿਆ ਜਾਵੇ ਤਾਂ ਸਮਿਟ ਇਹੀ ਨਿਕਲੀ ਵੀ ਹਾਂ ਵੀ ਚੱਲ ਤੂੰ ਵਾਸ਼ਿੰਗਟਨ ਡੀਸੀ ਚ ਨਹੀਂ ਸੱਦਿਆ ਜੀ ਬਾਈਡਨ ਹੁਣਾਂ ਨੇ, ਰਾਜਧਾਨੀ ਚ ਨਹੀਂ ਸੱਦਿਆ, ਉਹਨਾਂ ਨੇ ਸੱਦਿਆ ਉੱਥੇ ਜਿਹੜਾ ਗੰਦਾ ਸ਼ਹਿਰ ਹੈ ਇਸ ਟਾਈਮ। ਉਹਨਾਂ ਨੇ ਸਾਫ ਸਫਾਈ ਕੀਤਾ, ਮਾਲੂਮ ਉੱਤਰ ਜਿਹੜਾ ਉਹਨਾਂ ਨੇ ਚੰਗਾ ਧੋਤਾ, ਪ੍ਰੈਸ਼ਰ ਵਾਸ਼ ਕੀਤਾ। ਚਲੋ ਇਸ ਬਹਾਨੇ ਸੈਨ ਫਰਾਂਸਿਸਕੋ ਦੀ ਸਫਾਈ ਹੁਣ ਤਾਂ ਹੋ ਗਈ, ਪਰ ਇਹ ਵੀ ਬਚੀ ਰਹੂਗੀ। ਹਾਂ, ਉਹ ਵੀ ਗੱਲ ਆ। ਗੈਵਨ ਨਿਊਸਮ ਮੰਨਦਾ, ਕਹਿੰਦਾ ਜੀ ਹਾਂ ਜੀ ਇਹ ਤਾਂ ਟਰੂ ਆ, ਕਿਉਂਕਿ ਇਹ ਟਰੂ ਆ ਵੀ ਸਾਨੂੰ ਝਗੜੇ ਪੈ ਰਹੇ ਆ ਵੀ ਭਾਈ ਤੁਸੀਂ ਪਾਲਿਸੀ ਏਦਾਂ ਦੀਆਂ ਬਣਾਈਆਂ ਹੀ ਕਿਉਂ ਪਹਿਲਾਂ, ਵੀ ਤੁਸੀਂ ਇੰਨਾ ਗੰਦ ਕਿਉਂ ਜਿਹੜਾ ਪੈਣ ਦਿੱਤਾ। ਚਲੋ ਵਿਸ਼ੇ ਤੋਂ ਨਾ ਭਟਕਦੇ ਹੋਈਏ, ਆਪਾਂ ਗਾਜ਼ਾ ਦੀ ਗੱਲ ਕਰ ਰਹੇ ਸੀ, ਬਾਈ ਹੁਣਾਂ ਨੇ ਗਾਜ਼ਾ ਦੀ ਗੱਲ ਨੂੰ ਛੋਇਆ ਵਾ। ਦੁਨੀਆ ਭਰ ਦੇ ਵਿੱਚ ਹੀ ਇਸ ਗੱਲ ਨੂੰ ਲੈ ਕੇ ਈਵਨ ਕਿ ਬਹੁਤ ਸਾਰੇ ਜਿਹੜੇ ਕੌਮਾਂਤਰੀ ਸਟਾਰ ਨੇ ਜਾਂ ਬਹੁਤ ਸਾਰੇ ਜਿਹੜੇ ਲੋਕ ਨੇ, ਕਈ ਲੋਕਾਂ ਨੂੰ ਆਪਣੇ ਟਵੀਟ ਤੱਕ ਜਾਂ ਆਪਣੀ ਗੱਲ ਤੱਕ ਰੱਖਣੀ ਉਹ ਡਿਲੀਟ ਕਰਨੇ ਪਏ ਨੇ ਪੋਸਟਾਂ, ਕਿਉਂਕਿ ਉਹਨਾਂ ਨੇ ਗਾਜ਼ਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਕਿਉਂਕਿ ਇਜ਼ਰਾਈਲ ਤੁਹਾਨੂੰ ਪਤਾ ਵੈਸਟ ਦੇ ਵਿੱਚ ਪਲੜਾ ਭਾਰੀ ਹੈ, ਤੇ ਵੈਸਟ ਵਾਲੀਆਂ ਜਿੰਨੀਆਂ ਵੀ ਇਨਫਲੂਐਂਸਸ ਨੇ
ਜਾਂ ਵੈਸਟ ਵਾਲੇ ਜਿੰਨੇ ਵੀ ਜਿੱਥੇ ਵੀ ਦਬਾਅ ਰੱਖਦੇ ਨੇ ਤਾਂ ਉੱਥੇ ਉਹ ਬੰਦੇ ਨੂੰ ਮਜਬੂਰ ਕਰ ਦਿੰਦੇ ਨੇ। ਪਰ ਗਾਜ਼ਾ ਦੇ ਮਾਮਲੇ ਦੇ ਵਿੱਚ ਇਹ ਸਾਨੂੰ ਗੱਲ ਮੰਨਣੀ ਪੈਣੀ ਕਿ 2 ਮਿਲੀਅਨ ਤੋਂ ਵੱਧ ਲੋਕ ਨੇ ਜਿਹੜੇ ਇੱਕ ਬਹੁਤ ਸੀਮਤ ਜੇ ਥਾਂ ਦੇ ਵਿੱਚ ਕੁਛ ਹੀ ਕਿਲੋਮੀਟਰ ਪੱਟੀ ਚੌੜੀ ਹੈ, ਜੇ ਉਹਨੂੰ ਚੌੜਾਈ ਦੇਖਿਆ ਜਾਵੇ ਤਾਂ 10-12 ਕਿਲੋਮੀਟਰ, ਆਪਾਂ 44-45 ਕਿਲੋਮੀਟਰ ਉਹਦੀ ਲੰਬਾਈ ਹੈ, ਜਾਂ ਇਸ ਤੋਂ ਵੱਧ ਹੋਣੀ ਹੈ ਮਾੜੀ ਮੋਟੀ। ਤਾਂ ਉਸ ਓਨੇ ਏਰੀਏ ਦੇ ਵਿੱਚ ਹੀ ਉਹ ਇੱਕ ਪਾਸੇ 2 ਪਾਸੇ ਕੰਧਾਂ ਨੇ, ਇੱਕ ਪਾਸੇ ਮਿਸਰ ਦਾ ਬਾਰਡਰ ਹੈ ਤੇ ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਉਹਨਾਂ ਨੂੰ ਸ਼ਾਇਦ ਇਜ਼ਰਾਈਲ ਲੱਗਦਾ 3 ਪਾਸੇ, ਸ਼ਾਇਦ ਇਸ ਤਰ੍ਹਾਂ ਦਾ ਭੂਗੋਲਿਕ ਤੌਰ ਤੇ ਉਹਨਾਂ ਦਾ। ਫਸੇ ਹੋਏ ਨੇ ਲੋਕ, ਹਸਪਤਾਲਾਂ ਦੇ ਵਿੱਚ ਉਹਨਾਂ ਦੇ ਬਿਜਲੀ ਤੱਕ ਹੈ ਨਹੀਂ, ਬੱਚਿਆਂ ਦਾ ਇਲਾਜ ਨਹੀਂ ਕੀਤਾ ਜਾ ਸਕਦਾ, ਰੋਂਦੇ ਵਿਲਕਦੇ ਫੋਟੋਆਂ ਤੁਸੀਂ ਦੇਖ ਨਹੀਂ ਸਕਦੇ। ਇਸੇ ਕਰਕੇ ਜਿਹੜਾ ਆਪਾਂ ਗੱਲ ਕੀਤੀ ਸੀ ਨਾ ਐਂਟਨੀ ਬਲਿੰਕਨ ਵਾਲੀ, ਉਹ ਇਸੇ ਆਧਾਰ ਤੇ ਉਹਨਾਂ ਅਰਬ ਦੀਆਂ ਗਵਰਨਮੈਂਟਸ ਦੇ ਉੱਤੇ, ਉੱਥੋਂ ਦੇ ਸ਼ਾਸਕਾਂ ਦੇ ਉੱਤੇ ਲੋਕਾਂ ਦਾ ਇੱਕ ਇਨਸਾਨੀਅਤ ਤੌਰ ਤੇ ਦਬਾਅ ਕਿ ਦੇਖੋ ਕਿਤੇ ਤੁਸੀਂ ਇੱਧਰਲੇ ਪਾਸੇ ਹੋ ਜਾਓ, ਤੁਹਾਨੂੰ ਆਪਣੀ ਕੌਮ ਦੇ ਨਾਲ ਆਪਣੇ ਲੋਕਾਂ ਦੀ ਗੱਲ ਰੱਖਣੀ ਚਾਹੀਦੀ ਹੈ। ਔਰ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਚੀਨ ਪ੍ਰਤੀ ਇਹ ਅਮਰੀਕਾ ਦਾ ਥੋੜਾ ਜਿਹਾ ਨਜ਼ਰੀਆ ਬਦਲਿਆ ਚੀਨ ਤੇ, ਕਿਉਂਕਿ ਉਹਨਾਂ ਦੇ ਆਪਣੇ ਹਿੱਤ ਨੇ, ਉਹ ਹਮੇਸ਼ਾ ਜਿੰਨਾ ਮਰਜ਼ੀ ਉਹਨਾਂ ਦੇ ਨਾਲ ਲੜਾਈ ਪੜਾਈ ਹੋ ਜੇ ਉਹ ਵਪਾਰ ਨਹੀਂ ਆਪਣਾ ਬੰਦ ਕਰਦੇ, ਜਾਂ ਉਹ ਉਸ ਟਕਰਾਅ ਚ ਨਹੀਂ ਆਉਂਦੇ। ਮੈਨੂੰ ਲੱਗਦਾ ਤੀਜਾ ਸਭ ਤੋਂ ਵੱਡਾ ਹਾਂਜੀ ਸਾਂਝਾ ਜਿਹੜਾ ਮੁਲਕ ਆ ਜਿਹਨੂੰ ਟ੍ਰੇਡ ਵਾਲਾ ਮੁਲਕ ਹੈ ਅਮਰੀਕਾ ਦਾ, ਜਿਹੜਾ ਮੈਕਸੀਕੋ ਤੇ ਚਾਈਨਾ ਤੋਂ ਬਾਅਦ, ਕੈਨੇਡਾ ਤੋਂ ਬਾਅਦ, ਹਾਂਜੀ ਤੀਜਾ ਚੀਨ ਹੈ ਜਿਹੜਾ ਮਤਲਬ ਇਹਦੇ ਨਾਲ ਸਭ ਤੋਂ ਵੱਧ ਵਪਾਰ, ਫਾਰਮਰ ਬਹੁਤ ਜੁੜੇ ਕਿਉਂਕਿ ਸੋਇਆ ਬਹੁਤ ਜਾਂਦਾ ਉੱਥੇ, ਹਾਂਜੀ ਬਹੁਤ ਜਾਂਦਾ। 536 ਅਰਬ ਡਾਲਰ ਦਾ ਵਪਾਰ ਹੋਇਆ ਇਹਨਾਂ ਦਾ 2022 ਦੇ ਵਿੱਚ, ਹਾਲਾਂਕਿ ਕੋਵਿਡ ਕਰਕੇ ਮਾੜਾ ਮੋਟਾ ਘਟਿਆ ਵੀ ਹੋਣਾ ਹਨਾ। ਸੋ ਇਸ ਕਰਕੇ ਚੀਨ ਕਦੇ ਨਹੀਂ ਇਸ ਟਕਰਾਅ ਦੇ ਪੱਖ ਚ ਆਇਆ ਖੁੱਲ ਕੇ, ਹਾਲਾਂਕਿ ਨੈਂਸੀ ਪਲੋਸੀ ਦਾ ਤੁਸੀਂ ਜ਼ਿਕਰ ਕੀਤਾ ਸੀ, ਕਿੰਨਾ ਕੁਛ ਹੋ ਗਿਆ, ਬੜਕੋ ਜ਼ਰੂਰ ਮਾਰਦੇ ਆ, ਪਰ ਕਿਤੇ ਨਾ ਕਿਤੇ ਜਿੱਥੇ ਉਹਨਾਂ ਦੇ ਵਪਾਰਕ ਹਿੱਤਾਂ ਜਾਂਦੇ ਉਹ ਕਹਿੰਦੇ ਕਿ ਨਹੀਂ ਇਹਨੂੰ ਪਹਿਲ ਰੱਖੋ, ਬਾਅਦ ਚ ਦੇਖਾਂਗੇ। ਇੱਥੇ ਵੀ ਜਿਹੜਾ ਮਾਮਲਾ ਚੀਨ ਨੂੰ ਨੇੜੇ ਕਰਨ ਦਾ, ਉਹ ਕਿਤੇ ਨਾ ਕਿਤੇ ਅਰਬ ਚੋਂ ਜਿਹੜੀ ਵਾਪਸੀ ਹੋਈ ਹੈ ਐਂਟਨੀ ਬਲਿੰਕਨ ਦੀ, ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ। ਤਾਈਵਾਨ ਦੇ ਕੁਐਸਚਨ ਦੇ ਉੱਤੇ ਉਹਨਾਂ ਨੇ ਇੱਕ ਚੀਜ਼ ਤਾਂ ਕਲੀਅਰ ਕਰ ਦਿੱਤੀ ਵੀ ਭਾਈ ਇਹ ਤਾਂ ਸਾਡਾ ਹੀ ਹਿੱਸਾ ਆ, ਦੇਰ ਸਵੇਰ ਹਨੇਰੇ ਕਿਤੇ ਨਾ ਕਿਤੇ ਅਸੀਂ ਨਾਲ ਮਿਲਾ ਹੀ ਲੈਣਾ, ਤੁਸੀਂ ਸਗੋਂ ਸਪੋਰਟ ਕਰੋ ਸਾਡੀ ਰੀਯੂਨੀਫਿਕੇਸ਼ਨ ਦੀ, ਵੀ ਇਹ ਤਾਂ ਸਾਡਾ ਹੀ ਇੱਕ ਹਿੱਸਾ ਆ। ਟਾਈਮ ਵਾਲੇ ਜਿਹੜੇ ਆ ਉਹ ਬੇਸਿਕਲੀ ਉਹਨਾਂ ਦੀ ਜਿਹੜੀ ਹੈਡਲਾਈਨ ਸੀ ਨਾ, ਉਹ ਪੂਰੀ ਇਸ ਸਮਿਟ ਨੂੰ ਕਲੀਅਰ ਕਰ ਦਿੰਦੀ ਆ ਵੀ ਗੱਲਾਂ ਬਾਤਾਂ ਜ਼ਰੂਰ ਹੋਈਆਂ ਪਰ ਇਹਦੇ ਵਿੱਚ ਠੋਸ ਕੁਛ ਨਹੀਂ ਨਿਕਲਿਆ। ਠੋਸ ਜਿਹੜਾ ਆ ਉਹ ਇਸ ਦੇ ਵਿੱਚ ਕੁਛ ਨਹੀਂ ਹੋਇਆ। ਹਾਂ, ਪੱਟ ਤੇ ਥਾਪੀ ਮਾਰਨ ਨੂੰ ਬਥੇਰੀ ਹੈ ਗੱਲ ਵੀ ਮਿਲਟਰੀ ਦੀ ਆਪਸ ਚ ਗੱਲਬਾਤ, ਅਸੀਂ ਫੋਨ ਦੁਬਾਰਾ ਚਲਾਤੇ ਆ ਤੇ ਫੈਂਟਨਲ ਦੇ ਉੱਤੇ ਅਸੀਂ ਜਿਹੜੇ ਸਾਂਝੇ ਤੌਰ ਦੇ ਉੱਤੇ ਕ੍ਰੈਕਡਾਊਨ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ, ਜੋ ਕਿ ਅਕਸਰ ਡਰੱਗ ਦੇ ਮਾਮਲੇ ਵਿੱਚ ਕੋਈ ਵੀ ਦੋ ਮੁਲਕ ਮਿਲਣਗੇ ਤਾਂ ਉਹ ਕਹਿਣਗੇ ਵੀ ਇਹ ਥੋੜੀ ਕਹਿਣਗੇ ਵੀ ਹਾਂ ਜੀ ਅਸੀਂ ਡਰੱਗ ਨੂੰ ਵਧਾਵਾ ਦੇਵਾਂਗੇ, ਏਦਾਂ ਕੋਈ ਵੀ ਨਹੀਂ ਜਿਹੜਾ ਉਹ ਕਹਿੰਦਾ। ਬਾਈਡਨ ਉਹਨਾਂ ਨੇ ਇੱਕ ਗੱਲ ਆਖੀ ਵੀ ਦੁਨੀਆ ਅਰਥ ਬਹੁਤ ਵੱਡੀ ਆ, ਬਹੁਤ ਵਿਸ਼ਾਲ ਆ, ਜਿਹਦੇ ਵਿੱਚ ਦੋਨੋਂ ਹੀ ਮੁਲਕ ਤਰੱਕੀ ਕਰ ਸਕਦੇ, ਵੀ ਐਡੀ ਕੋਈ ਜਿਹੜੀ ਉਹ ਖਾਸ ਗੱਲ ਨਹੀਂ ਆ। ਪਰ ਜਿਹੜੀਆਂ ਪੁਰਾਣੀਆਂ ਗੱਲਾਂ ਇਹਨਾਂ ਦੀਆਂ ਜਿਹੜੀਆਂ ਹੋਰ ਆ ਨਾ, ਆਪਾਂ ਲੇਟੈਸਟ ਇੱਕ ਗੱਲ ਕੀਤੀ ਸੀ ਜਿਹੜੇ ਪੱਤਰਕਾਰ ਅਵਤਾਰ ਸਿੰਘ ਜੀ, ਉਹਨਾਂ ਨੇ ਜਿਹੜੀ ਇਸ ਗੱਲ ਨੂੰ ਸ਼ੋਇਆ ਸੀਗਾ ਵੀ ਇਹ ਰੀਸਟਰਕਚਰਿੰਗ ਕਰਨਾ ਚਾਹੁੰਦੇ ਆ ਏਸ਼ੀਆ ਦੀ, ਜਿਹਦੇ ਵਿੱਚ ਚਾਈਨਾ, ਇੰਡੀਆ, ਉਹ ਸਾਰੇ ਜਿਹੜੇ ਆ ਉਹ ਸ਼ਾਮਲ, ਜਿਹੜੇ ਉਹ ਦੇਸ਼ ਸ਼ਾਮਲ ਆ। ਸੋ ਇਹ ਉਸ ਪਾਸੇ ਵੱਲ ਨੂੰ ਵੀ ਆ ਵੀ ਲਾਗੇ ਲਿਆ ਕੇ ਦੇਖੀ ਵੀ ਕਰ ਕੀ ਰਹੇ ਆ, ਇਨਸਾਈਡ ਜਿਹੜਾ ਉਹ ਕੀ ਹੋ ਰਿਹਾ, ਕਿਉਂਕਿ ਚਾਈਨਾ ਨੇ ਜਿਹੜਾ ਕੈਪੀਟਲਿਜ਼ਮ ਆ ਉਹ ਤੋਂ ਥੋੜਾ ਜਿਹਾ ਮੂੰਹ ਫੇਰਨਾ ਸ਼ੁਰੂ ਕੀਤਾ ਆ। ਠੀਕ ਹੈ, ਉਹਨਾਂ ਨੇ ਇਹ ਚੀਜ਼ਾਂ ਨੂੰ ਜਦੋਂ ਮੂੰਹ ਫੇਰਨਾ ਸ਼ੁਰੂ ਕੀਤਾ, ਕਿਉਂਕਿ ਅਮਰੀਕਾ ਇਹ ਚੀਜ਼ ਜਾਣਦਾ ਆ ਵੀ ਜਿੰਨੀ ਦੇਰ ਤੱਕ ਕੋਈ ਵੀ ਮੁਲਕ ਕੈਪੀਟਲਿਜ਼ਮ ਦੇ ਘੇਰੇ 'ਚ ਆ, ਉਹ ਫਿਰ ਬਹੁਤਾ ਨਹੀਂ ਆਪਣੇ ਜਿਹੜੇ ਕਹਿ ਲਓ ਵੀ ਮੋਰਲਸ ਆ ਜਾਂ ਉਹਨਾਂ ਦੇ ਉੱਤੇ ਐਥਿਕਸ ਨੂੰ ਲੈ ਕੇ ਨਹੀਂ ਉਹ ਚੱਲਦਾ, ਫਿਰ ਉਹ ਪੈਸੇ ਦੇ ਨਾਲ ਹੀ ਸੋਚਦਾ ਆ। ਸੋ ਇਸ ਤੋਂ ਪਹਿਲਾਂ ਵੀ ਚਾਈਨਾ ਜ਼ਿਆਦਾ ਪਰੇ ਹੋ ਜਾਵੇ, ਉਹਨਾਂ ਨੇ ਇਹ ਸੋਚ ਰਿਹਾ ਵੀ ਭਾਈ ਇਹਨੂੰ ਲਾਗੇ ਰੱਖੋ, ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਚਾਹੇ ਇਕਨੋਮਿਕ ਤੌਰ ਤੇ ਜਾਂ ਕਿਸੇ ਤਰੀਕੇ ਦੇ ਨਾਲ, ਇਹਨੂੰ ਉਹ ਵਾਲਾ ਜਿਹੜਾ ਲਾਲਚ ਆ ਉਹ ਦੇ ਕੇ ਜਿਹੜਾ ਉਹ ਰੱਖੀਏ। ਸੋ ਦੇਖੋ ਕੀ ਹੁੰਦਾ। ਰੂਸ ਤੇ ਏਸ਼ੀਆ ਦੇ ਨਜ਼ਰੀਏ ਤੋਂ ਵੀ ਬਹੁਤ ਅਹਿਮ ਆ ਨਾ ਚੀਨ। ਹਾਂ, ਨਹੀਂ ਬਿਲਕੁਲ ਆ ਜੀ, ਕਿਉਂਕਿ ਏਸ਼ੀਆ ਦੇ ਵਿੱਚ ਅਜਿਹਾ ਕੋਈ ਹੋਰ ਤੀਜਾ ਮੁਲਕ ਜਿਹੜਾ ਉਹ ਨਹੀਂ ਦੇਖਣਾ ਚਾਹੁੰਦੇ ਜੀ। ਬ੍ਰਿਕਸ ਨਾਲ ਚੱਲ ਰਹੀ ਆ ਪੈਰਲਲੀ ਨਾਟੋ ਦੇ, ਉਹ ਉਹਨਾਂ ਨੂੰ ਡਰ ਆ ਵੀ ਉਦਾਂ ਦੀ ਕੋਈ ਪਾਵਰ ਨਾ ਖੜੀ ਹੋ ਜਾਏ ਇਕਨੋਮਿਕ ਤੇ ਜਿਹੜੀ ਮਿਲਟਰੀ ਵਾਲੀ। ਕੁਆਡ ਜਿਹੜਾ ਗਰੁੱਪ ਆ ਉਹ ਚੱਲ ਰਿਹਾ। ਅਮਰੀਕੀ ਮੁਦਰਾ ਨੂੰ ਛੱਡ ਕੇ ਦੂਜੇ ਮੁਲਕਾਂ ਦੀਆਂ ਮੁਦਰਾਵਾਂ ਦੇ ਵਿੱਚ ਜਿਹੜਾ ਲੈਣ ਦੇਣ ਹੋਣਾ, ਉਹ ਅਮਰੀਕਾ ਨੂੰ ਜਿਹੜਾ ਉਹ ਡਾਲਰ ਨੂੰ ਸਰਪੰਚੀ ਨੂੰ ਜਿਹੜੀ ਚੁਣੌਤੀ ਆ ਉਹ ਗਵਾਰਾ ਜਿਹੜੀ ਉਹ ਨਹੀਂ ਹੈਗੀ। ਸੋ ਇਹ ਸਾਰੀਆਂ ਚੀਜ਼ਾਂ, ਪਰ ਇਸ ਦੇ ਨਾਲ ਜੇ ਦੇਖਿਆ ਜਾਵੇ ਤਾਂ ਐਪਕ ਦੇ ਵਿੱਚ ਜਿਹੜੇ ਇੰਡੋਨੇਸ਼ੀਆ ਵਾਲੇ ਉਹ ਵੀ ਪਹੁੰਚੇ ਆ, ਹੋਰ ਬਹੁਤ ਸਾਰੇ ਪਹੁੰਚੇ ਆ। ਸੋ ਅੱਜ ਜਿਹੜੀ ਚੀਜ਼ ਮੈਂ ਇੱਕ ਹੋਰ ਪ੍ਰਵੀਨ ਜੀ ਜਿਹੜੀ ਉਹ ਦੇਖੀ ਆ ਵੀ ਜਿਹੜੇ ਸ਼ੀ ਜਿਨਪਿੰਗ ਦੀ ਜਿਹੜੀ ਸਮਿਟ ਹੋਣੀ ਹੈ ਇੱਕ ਹੋਰ,
ਹਾਂਜੀ ਜਿਹਦੇ ਵਿੱਚ ਉਹ ਚੀਫ ਗੈਸਟ ਨੇ। ਠੀਕ ਹੈ ਚੀਫ ਗੈਸਟ ਨੇ ਜਿਹੜੇ ਦੁਨੀਆ ਦੀਆਂ ਟੌਪ ਦੀਆਂ ਬਿਲੀਅਨ ਟ੍ਰਿਲੀਅਨ ਡਾਲਰ ਟਰਨਓਵਰ ਵਾਲੀਆਂ ਕੰਪਨੀਆਂ ਉਹਨਾਂ ਕੰਪਨੀਆਂ ਦੇ ਨੇ ਸੀਈਓਜ਼ ਦੇ ਨਾਲ। ਠੀਕ ਹੈ ਇਹ ਉਹ ਕੰਪਨੀਆਂ ਆ ਜਿਹੜੀ ਹਿਊਮਨ ਰਾਈਟ ਦੀਆਂ ਦੁਹਾਈਆਂ ਪਾਉਂਦੀ ਆ। ਅੱਛਾ ਚਾਈਨਾ ਦੇ ਵਿੱਚ ਲਾਲਾ ਹੋਈ ਪਈ ਆ, ਸਾਨੂੰ ਆ ਵੀ ਰੋਕਦੇ ਆ, ਉਹ ਵੀ ਕਰਦੇ ਆ, ਹਾਂਜੀ ਏਦਾਂ ਹਾਂਜੀ ਕਰਦੇ ਆ, ਹਾਂਜੀ ਉਹਦੀ ਦੁਹਾਈ ਪਾਉਂਦੇ ਆ। ਪਰ ਅੱਜ ਇੱਕੋ ਟੇਬਲ ਤੇ ਬੈਠੇ ਬੈਠੇ ਹੋਣ ਨੇ ਬਿਲਕੁਲ ਇਹਨਾਂ ਕੰਪਨੀਆਂ ਦੀ, ਕਈ ਵਾਰੀ ਇਹਨਾਂ ਮੁਲਕਾਂ ਦੀ ਆ ਜਿਹੜੀ ਹਿਪੋਕ੍ਰੇਸੀ ਆ ਨਾ, ਉਹ ਸਾਹਮਣੇ ਉਹ ਸਾਹਮਣੇ ਆ ਜਾਂਦੀ ਐਕਸਪੋਜ਼ ਹੋ ਹੈ। ਜਾਂਦੀ ਐਕਸਪੋਜ਼ ਜਿਹੜੀ ਉਹ ਹੋ ਜਾਂਦੀ ਆ ਵੀ ਭਾਈ ਇਹ ਇਸ ਟਾਈਮ ਚੱਲ ਕੀ ਜਿਹੜਾ ਆ ਹੋ ਰਿਹਾ ਆ, ਇਹ ਕਰ ਕੀ ਜਿਹੜਾ ਹੋ ਰਹੇ ਆ। ਚਾਹੇ ਉਹ ਐਮਵੇ ਆ, ਚਾਹੇ ਉਹ ਐਪਲ ਆ, ਚਾਹੇ ਉਹ ਗੂਗਲ ਵਾਲੇ ਆ, ਹਾਂਜੀ ਹੋਰ ਬਹੁਤ ਸਾਰੀਆਂ ਜਿਹੜੀਆਂ ਹਰ ਇੱਕ ਖੇਤਰ ਦੀਆਂ ਜਿਹੜੀਆਂ ਕੰਪਨੀਆਂ ਆ, ਜੋ ਕਿ ਇਵੈਂਚੁਅਲੀ ਕੰਪਨੀ ਦਾ ਕੀ ਆਦੇਸ਼ ਹੁੰਦਾ ਆ, ਪ੍ਰੋਫਿਟ ਬਿਲਕੁਲ ਮਾਰਕੀਟਸ ਤੱਕ ਜਿਹੜੀ ਉਹ ਪਹੁੰਚ ਬਾਟਮ ਲਾਈਨ ਚਾਈਨਾ ਦੇ ਵਿੱਚ ਹੁਣ ਜਿੱਥੇ 1.5 ਅਰਬ ਤੋਂ ਵੱਧ ਪੋਪੂਲੇਸ਼ਨ ਹੋਵੇ, ਉਹ ਕਿੰਨੀ ਵੱਡੀ ਮਾਰਕੀਟ ਆ, ਉਸ ਨੂੰ ਗਵਾਉਣਾ ਨਹੀਂ ਚਾਹੁੰਦੇ। ਸੋ ਚਾਪਲੂਸੀਆਂ ਵੀ ਜਿਹੜੀਆਂ ਆ ਉਹ 100% ਉਸਦੀਆਂ ਜਿਹੜੀਆਂ ਉਹ ਕਰਨਗੇ ਤਾਂ ਜੋ ਭਾਈ ਸ਼ੀ ਜਿਨਪਿੰਗ ਦੀ ਜਿਹੜੀ ਚਾਈਨਾ ਵਾਲੀ ਮਾਰਕੀਟ ਆ ਉਹਨਾਂ ਮੁਲਕਾਂ ਦੇ ਲਈ ਜਿਹੜੀ ਆ ਉਹ ਖੁੱਲੇ। ਐਪਲ ਵਾਲਿਆਂ ਦਾ ਬਹੁਤ ਪ੍ਰੋਡਕਟ ਉੱਥੇ ਜਿਹੜਾ ਉਹ ਵਿਕਦਾ, ਜਿਹਦੇ ਨਕਲੀ ਵੀ ਬਣਦਾ, ਸੈਂਪਲਿੰਗ ਜਿਹੜੀ ਉਹ ਭਾਵੇਂ ਉੱਥੇ ਹੁੰਦੀ ਆ, ਉਹਨਾਂ ਦਾ ਸਮਾਨ ਵੀ ਉੱਥੇ ਉਹ ਵੇਚਣਾ। ਹੋਰ ਕੰਪਨੀਆਂ ਵੀ ਜਿਹੜੀਆਂ ਇਸ ਨੂੰ ਐਜ਼ ਏ ਮਾਰਕੀਟ ਦੇ ਤੌਰ ਦੇ ਉੱਤੇ ਜਿਹੜੀਆਂ ਉਹ ਦੇਖ ਰਹੀਆਂ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਪ੍ਰਵੀਨ ਜੀ ਵੀ ਅੱਗੇ ਇੱਥੇ ਜਿਹੜਾ ਹੁਣ ਕੀ ਹੁੰਦਾ ਆ। ਇਹ ਉਹੀ ਲੋਕ ਨੇ ਜਿਹੜੇ ਦੇਰ ਸਵੇਰ ਜਦੋਂ ਮੌਕਾ ਲੱਗਦਾ ਹੈ ਚੀਨ ਨੂੰ ਗਾਲਾਂ ਤਾਂ ਕੱਢ ਲੈਂਦੇ ਆ, ਪਰ ਉਹ ਅਜਿਹੇ ਮੌਕੇ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਤੇ ਪਰਦਾ ਪਾ ਕੇ ਤੁਰ ਜਾਂਦੇ ਆ, ਬਹਿ ਜਾਂਦੇ ਆ ਵੀ ਆ ਭਾਈ ਸ਼ੀ ਦੇ ਟੌਪ ਦੇ ਟੇਬਲ ਦੇ ਨਾਲ ਗੱਲਬਾਤ ਕਰੀਏ ਤੇ ਬਣਾਈਏ ਕੋਈ ਰਾਹ। ਬਿਲਕੁਲ, ਜਿਵੇਂ ਤੁਹਾਨੂੰ ਯਾਦ ਹੀ ਹੋਣਾ, ਆਪਾਂ ਅਕਸਰ ਕਈ ਵਾਰੀ ਚਰਚਾ ਕਰਦੇ ਵੀ ਰਹਿੰਦੇ ਆ। ਟਵਿੱਟਰ ਦੇ ਜਿਹੜੇ ਇਸ ਵੇਲੇ ਮਾਲਕ ਨੇ ਐਲਨ ਤੇ ਮਸਕ, ਉਹ ਕਹਿੰਦੇ ਹੁੰਦੇ ਸੀ ਕਿ ਮੈਂ ਇਹਨੂੰ ਪਲੇਟਫਾਰਮ ਬਣਾਉਣਾ ਫਰੀडम ਆਫ ਸਪੀਚ ਦਾ। ਤੇ ਬਾਅਦ ਦੇ ਵਿੱਚ ਲੰਘੇ ਦਿਨੀ ਉਹਨਾਂ ਦੀ ਇੱਕ ਗੱਲ ਦੇ ਉੱਤੇ, ਟਿੱਪਣੀ ਦੇ ਉੱਤੇ ਬੜੀ ਚਰਚਾ ਹੋਈ ਸੀ। ਉਹ ਕਹਿੰਦੇ ਸੀ ਕਿ ਨਹੀਂ, ਜਿੱਥੇ ਕੋਈ ਸਰਕਾਰਾਂ ਕਹਿੰਦੀਆਂ ਤਾਂ ਉੱਥੇ ਸਾਨੂੰ ਉਹ ਮੰਨਣੀ ਵੀ ਪੈਂਦੀ ਹੈ ਗੱਲ। ਫਿਰ ਜੇ ਸੱਤਾ ਦੇ ਆਲੇ ਦੁਆਲੇ ਤੁਸੀਂ ਇਰਦ ਗਿਰਦ ਰਹਿਣਾ, ਫਿਰ ਉਹ ਗੱਲ ਫਰੀडम ਆਫ ਸਪੀਚ ਦੀ, ਤਾਂ ਸੱਤਾ ਕਿੱਥੇ ਚਾਹੁੰਦੀ ਹੈ ਕਿ ਫਰੀडम ਆਫ ਸਪੀਚ ਰਵੇ? ਉਹ ਫਿਰ ਸੱਤਾ 'ਚ ਨਹੀਂ ਨਾ ਬਣੇ ਰਹਿਣਗੇ। ਬਿਲਕੁਲ ਸਪੀਚ ਤੇ ਜਿਹੜਾ ਉਹ ਕਰਕੇ। ਸੋ ਇਹ ਸਾਰਾ ਕੁਝ ਜਿਹੜਾ ਪ੍ਰਵੀਨ ਜੀ ਇਸ ਟਾਈਮ ਜਿਹੜਾ ਉਹ ਚੱਲ ਰਿਹਾ। ਹੁਣ ਐਪਿਕ ਦੇ ਵਿੱਚੋਂ ਕੀ ਸਮਿਟ ਚੋਂ ਨਿਕਲਦਾ ਹੈ ਉਹ ਆਪਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਜਿਹੜਾ ਉਹ ਦੱਸਾਂਗੇ। ਇਹ ਇੱਕ ਅਹਿਮ ਇਸ ਲਈ ਆਪਾਂ ਅੱਜ ਇਸ ਦੇ ਉੱਤੇ ਗੱਲਬਾਤ ਕੀਤੀ ਕਿਉਂਕਿ ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਆ, ਅਜਿਹੀਆਂ ਚੀਜ਼ਾਂ ਤੋਂ ਜਿਹੜੀ ਉਹ ਪਤਾ ਲੱਗਦੀ ਹੈ। ਬਾਈਡਨ ਉਹਨਾਂ ਨੇ ਕਿਉਂ ਕੀਤਾ, ਉਹਨਾਂ ਨੇ ਇਹ ਵੀ ਦਿਖਾਉਣਾ ਵੀ ਭਾਈ ਫੋਰਨ ਪਾਲਿਸੀ ਦੇ ਵਿੱਚ ਮੈਂ ਅੱਗੇ ਆ। ਅਗਲੇ ਸਾਲ ਇਲੈਕਸ਼ਨ ਆ ਨਾ, ਸੋ ਇਹ ਬਹੁਤ ਕੁਝ ਜਿਹੜਾ ਉਹਦੇ ਨੰਬਰ ਬਹੁਤ ਡਾਊਨ ਚੱਲ ਰਹੇ ਆ। ਪ੍ਰੈਜ਼ੀਡੈਂਟ ਬਾਈਡਨ ਦੇ ਬਹੁਤ ਪੋਲਸ ਦੇ ਵਿੱਚ ਕੁਝ ਹੋਰ ਪ੍ਰਭਾਵ ਸਿਰਜਣ ਦੇ, ਉਹ ਹੋਰ ਤਰੀਕੇ ਦੇ ਨਾਲ ਜਿਹੜੇ ਆਪਣੇ ਆਪ ਨੂੰ ਇੱਕ ਗਲੋਬਲ ਵਧੀਆ ਲੀਡਰ ਉਸ ਨੂੰ ਦਿਖਾਉਣ ਲੀਡਰ, ਉਹ ਸਭ ਕੁਝ ਜਿਹੜਾ ਉਹਨਾਂ ਨੇ ਉਹ ਦਿਖਾਉਣਾ ਆ। ਪਿੱਛੇ ਕਈ ਕੁਝ ਜਿਹੜਾ ਉਹ ਨਾਲ ਦੇ ਨਾਲ ਪੈਰਲਲੀ ਜਿਹੜਾ ਆ ਉਹ ਚੱਲ ਰਿਹਾ ਹੁੰਦਾ ਆ ਵੀ ਇੱਕੋ ਚੀਜ਼ ਦੇ ਨਾਲ ਦੋ ਚੀਜ਼ਾਂ ਜਿਹੜੀਆਂ ਉਹ ਹੋ ਜਾਣ, ਤਿੰਨ ਹੋ ਜਾਣ ਤਾਂ ਉਹ ਉਹਨਾਂ ਨੂੰ ਵਾਰੀ ਨਿਆਰੀ ਹੁੰਦੇ। ਬਿਲਕੁਲ, ਇਹ ਤੁਸੀਂ ਵਧੀਆ ਪੱਖ ਛੋਲੇ ਜਾਂਦੇ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਇੰਟਰਨਲ ਅਮਰੀਕਾ ਦੀ ਪੋਲਿਟਿਕਸ ਆ ਉਹਨੂੰ ਵੀ ਬਾਈਡਨ ਜਿਹੜਾ ਨਾਲ ਲੈ ਕੇ ਚੱਲਣਾ ਚਾਹੁੰਦੇ। ਤੇ ਉਸ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਦਾ ਗ੍ਰਾਫ ਡਿੱਗ ਰਿਹਾ ਲਗਾਤਾਰ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਉਂਕਿ ਇਵੈਂਚੁਅਲੀ ਪੈਸਾ, ਮਾਰਕੀਟ ਜਾਂ ਮਨੀ ਮੇਕਿੰਗ ਵਾਲਾ ਜਿਹੜਾ ਮਾਈਂਡ ਹੈ ਉਹ ਕਿਤੇ ਨਾ ਕਿਤੇ ਫਿਰ ਉਸ ਪਾਸੇ ਝੁਕਾਅ ਹੋ ਜਾਂਦਾ ਕਿ ਚਲੋ ਰਿਸ਼ਤੇ ਬਿਹਤਰ ਹੋਣ। ਤੇ ਸਰਕਾਰਾਂ ਬਹੁਤੀ ਦੁਨੀਆ ਪ੍ਰਵੀਨ ਜੀ ਜੇ ਤੁਸੀਂ ਦੇਖੋ ਨਾ ਕਿਤੇ ਵੀ ਦੁਨੀਆ ਦੇ ਵਿੱਚ ਬਹੁਤਾ ਜਿਹੜਾ ਵੋਟਰ ਆ ਨਾ ਉਹ ਵਨ ਇਸ਼ੂ ਵੋਟਰ ਹੁੰਦਾ ਆ। ਉਹ ਜਿਸ ਦਿਨ ਵੋਟ ਪਾਉਣ ਲੱਗਾ ਉਹਦੇ ਦਿਮਾਗ 'ਚ ਕਿਹੜਾ ਇਸ਼ੂ ਆ ਗਿਆ ਉਹਦੇ ਹਿਸਾਬ ਨਾਲ ਵੋਟ ਪੈਣੀ ਆ। ਤੇ ਸਭ ਤੋਂ ਜ਼ਿਆਦਾ ਪ੍ਰਭਾਵ ਦੁਨੀਆ ਨੂੰ ਪੈਸੇ ਜਿਹੜਾ ਜੇਬ 'ਚ ਪੈਸਾ ਕਿੰਨਾ ਹੈ ਉਹਦੇ ਤੇ ਆ। ਹੁਣ ਤੁਸੀਂ ਦੇਖ ਲਓ ਕੱਲ ਪਰਸੋਂ ਦੀਆਂ ਇਹ ਖਬਰਾਂ ਆਪਾਂ ਸ਼ੇਅਰ ਕਰ ਰਹੇ ਆ ਰਹੀਆਂ ਆ, ਆਪਣੇ ਕੋਲੋਂ ਤਾਂ ਅਸੀਂ ਨਹੀਂ ਬਣਾ ਰਹੇ ਕੋਈ ਵੀ ਫੈਡ ਜਿਹੜਾ ਉਹ ਰੇਟ ਕੱਟ ਕਰ ਸਕਦਾ ਹੈ। ਉਸ ਪਾਸੇ ਵੱਲ ਨੂੰ ਇਸ਼ਾਰੇ ਹੋਣੇ ਸ਼ੁਰੂ ਉਹਨਾਂ ਨੇ ਕਰ ਦਿੱਤੇ ਆ। ਅਗਲੇ ਸਾਲ ਇਲੈਕਸ਼ਨ ਆ, ਪੂਰੇ ਹੁਣ ਸਾਲ ਬਾਅਦ ਨਵੰਬਰ 'ਚ ਆਉਣੀਆਂ ਆ ਇਲੈਕਸ਼ਨ ਆ। ਸੋ ਉਹਦੇ ਕਰਕੇ ਉਹ ਤਿਆਰੀਆਂ ਜਿਹੜੀਆਂ ਉਹ ਵਿੱਢੀਆਂ ਜਾ ਰਹੀਆਂ ਆ, ਚਾਹੇ ਉਹ ਸਮਿਟਸ ਹੋ ਰਹੀਆਂ ਆ, ਚਾਹੇ ਉਹ ਇਦਾਂ ਦੀ ਜਿਹੜੀ ਉਹ ਗੱਲ ਹੋਵੇ। ਉਹਦੇ ਵਿੱਚ ਸਾਰਾ ਕੁਝ ਪੂਰਾ ਯੋਜਨਾਬੰਦ ਤਰੀਕੇ ਦੇ ਨਾਲ ਹੋ ਰਿਹਾ। ਜਿਹੜੀ ਇਹ ਸੈਨ ਫਰਾਂਸਿਸਕੋ 'ਚ ਸਮਿਟ ਹੋਈ, ਕਿੱਥੇ ਹੋਣੀ, ਕਿੱਦਾਂ ਕਰਾਉਣੀ, ਕੀ ਕਲੀਨ ਕਰਨਾ, ਕਿੱਦਾਂ ਕਰਨਾ, ਪ੍ਰੋਟੈਸਟਰਸ ਨੂੰ ਕਿਹੜਿਆਂ ਨੂੰ ਕੀ ਕਰਨ ਦੇਣਾ, ਕਿੱਦਾਂ ਹੋਣਾ, ਉਹ ਕਾਫੀ ਹੱਦ ਤੱਕ ਉਹਨਾਂ ਨੇ ਕਈ ਚੀਜ਼ਾਂ ਜਿਹੜੀਆਂ ਉਹ ਮੈਨੇਜ ਕੀਤੀਆਂ ਹੋਈਆਂ ਸੀ। ਔਰ ਪ੍ਰਭਾਵ ਸਿਰਜਣ ਦੇ ਆਲੇ ਦੁਆਲੇ ਸਿਆਸਤ ਘੁੰਮਦੀ ਹੈ ਨਾ। ਬਿਲਕੁਲ, ਪ੍ਰਭਾਵ ਦਿਖਾਉਣਾ ਕੀ, ਪ੍ਰਭਾਵ ਕੀ ਜਾਂਦਾ, ਪ੍ਰਭਾਵ ਕੀ ਸਿਰਜਿਆ ਜਾਂਦਾ। ਜੀ ਸੋ ਆਪਣਾ ਸਮਾਂ ਜਿਹੜਾ ਰਾਜਕਰਮਵੀਰ ਸਿੰਘ ਜੀ ਉਹ ਸਮਾਪਤੀ ਵੱਲ ਹੈ ਜੀ। ਤੇ ਇੱਥੇ ਹੀ ਆਪਾਂ ਪ੍ਰੋਗਰਾਮ ਸਾਂਝੀ ਸਾਥ ਨੂੰ ਬ੍ਰੇਕ ਲਾਉਣੀ ਪੈਣੀ ਹੈ, ਵਿਰਾਮ ਦੇਣਾ ਪੈਣਾ ਤੇ ਅਗਲੀ ਪੇਸ਼ਕਸ਼ ਜਿਹੜੇ ਨੇ ਉਹ
ਪ੍ਰੋਗਰਾਮ ਜਿਹੜਾ ਇਤਿਹਾਸ ਦੇ ਝਰੋਖੇ ਦੇ ਵਿੱਚੋਂ ਲੈ ਕੇ ਆ ਰਹੇ ਨੇ ਬਲਵਿੰਦਰ ਜੀ। ਕੌਰ ਜੀ, ਤੇ ਸਾਨੂੰ ਦੋਵਾਂ ਨੂੰ ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸਤਿ ਸ੍ਰੀ ਅਕਾਲ।